ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ 96.5 FM ਜੁਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ 1300 AM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ ਦੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਘਰਾਂ ਦੇ ਵਿੱਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ। ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮੰਟੀਕਾ ਅਤੇ ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ ਜਿਹੜੇ ਲਾਈਵ ਦੇਖ ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 15 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਅਤੇ ਸਰੋਤਿਓ ਵੱਖ-ਵੱਖ ਜਿਹੜੀਆਂ ਖਬਰਾਂ ਉਸ ਦੇ ਨਾਲ ਤੁਹਾਨੂੰ ਜਾਣਕਾਰੀ ਦੇਵਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ। ਆਪਣੇ ਭਾਈਚਾਰੇ ਨਾਲ ਸੰਬੰਧਿਤ ਖਬਰਾਂ ਦੇ ਨਾਲ ਜਿਹੜੀ ਜਾਣਕਾਰੀਆਂ ਸਾਂਝੀਆਂ ਕਰਾਂਗੇ। ਵਿਸ਼ਵ ਦੇ ਵਿੱਚ ਹੋਰ ਕੁਛ ਕੀ ਚੱਲ ਰਿਹਾ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਬੇਕਰਸਫੀਲਡ, ਜਰਨੈਲ ਸਿੰਘ ਜੌਹਲ, ਲੈਨਵੁੱਡ, ਗੁਰਚਰਨ ਸਿੰਘ, ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ, ਬੇਕਰਸਫੀਲਡ, ਬੀਸਲਾ ਪਰਿਵਾਰ, ਫਰੈਜ਼ਨੋ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਜੀ ਹਰਜੋਤ ਸਿੰਘ ਜੀ, ਗੱਲਬਾਤ ਦਾ ਕਰਦੇ ਹਾਂ ਜੀ ਸਿਲਸਿਲਾ ਸ਼ੁਰੂ। ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਅਨਾਊਂਸ ਕੀਤਾ ਸੀ, ਓਮਾਰੋਸਾ ਜਿਹੜੀ ਵਾਈਟ ਹਾਊਸ ਦੀ ਐਡਵਾਈਜ਼ਰ ਵੀ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ, ਅਤੇ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਅਤੇ ਉਹ ਇਸ਼ੂ ਜਿਹੜਾ ਆ ਕਾਫੀ ਗਰਮਾਇਆ ਹੋਇਆ ਆ। ਅਤੇ ਹੁਣ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹਰ ਇੱਕ ਦੇ ਉੱਤੇ ਜਿੱਦਾਂ ਕੁਛ ਨਾ ਕੁਛ ਜਿਹੜਾ ਆਪਣਾ ਵਿਅੰਗ ਕੱਸ ਦਿੰਦੇ ਆ, ਵੀ ਉਹਨਾਂ ਨੂੰ ਬੰਦ ਕਰਨ ਦਾ ਇੱਕੋ ਹੀ ਤਰੀਕਾ ਆ ਵੀ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਇਗਨੋਰ ਕੀਤਾ ਜਾਵੇ ਜਾਂ ਉਹਨਾਂ ਦਾ ਨਾਂ ਮੈਂਸ਼ਨ ਨਾ ਕੀਤਾ ਜਾਵੇ। ਬਿਲਕੁਲ ਰਾਈਟ ਨਾਓ ਜਿਹੜੀ ਇਹ ਆਪਣੀ ਕਿਤਾਬ ਇਸ ਦੀ ਮੈਨੂੰ ਲੱਗਦਾ ਇਸ ਹਿਸਾਬ ਦੇ ਨਾਲ ਜਿੰਨੀ ਕਿ ਕੰਟਰੋਵਰਸੀ ਬਣ ਚੁੱਕੀ ਹੈ, ਕਾਫੀ ਹਿੱਟ ਜਿਹੜੀ ਉਹ ਹੋ ਜਾਣੀ ਆ। ਦਾ ਅਪ੍ਰੈਂਟਿਸ ਕਰਕੇ ਜਿਹੜਾ TV ਰਿਐਲਿਟੀ ਸ਼ੋਅ ਸੀਗਾ ਜਿਸ ਦੇ ਵਿੱਚ ਡੋਨਲਡ ਟਰੰਪ ਲੋਕਾਂ ਨੂੰ ਹਾਇਰ ਅਤੇ ਫਾਇਰ ਕਰਦੇ ਸੀਗੇ, ਉਸ ਦੇ ਵਿੱਚ ਵੀ ਇਸਨੇ ਜਿਹੜਾ ਹਿੱਸਾ ਲਿਆ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਕੈਂਪੇਨ ਦੇ ਵਿੱਚ ਵੀ ਉਹਨਾਂ ਦੇ ਨਾਲ ਸੀਗੀ ਅਤੇ ਕੈਂਪੇਨ ਤੋਂ ਬਾਅਦ ਦੇ ਵਿੱਚ ਇਸ ਨੂੰ ਵਾਈਟ ਹਾਊਸ ਦੇ ਵਿੱਚ ਜੋਬ ਵੀ ਜਿਹੜੀ ਉਹ ਮਿਲੀ ਸੀਗੀ। ਅਤੇ ਜਿਹੜੇ ਵੀ ਮਤਭੇਦਾਂ ਦੇ ਚੱਲਦਿਆਂ ਇਸ ਨੂੰ ਜੋਬ ਤੋਂ ਜਿਹੜਾ ਉਹ ਲਾਹ ਦਿੱਤਾ ਗਿਆ ਸੀ। ਅਤੇ ਇਹ ਦੱਸਿਆ ਜਾ ਰਿਹਾ ਵੀ ਕੈਂਪੇਨ ਦੇ ਦੌਰਾਨ ਅਤੇ ਵਾਈਟ ਹਾਊਸ ਦੇ ਵਿੱਚ ਵੀ ਇਹ ਬੀਬੀ ਜਿਹੜੀ ਆ ਉਹ ਰਿਕਾਰਡਿੰਗ ਜਿਹੜੀ ਆ ਉਹ ਕਰਦੀ ਰਹੀ ਸੀ। ਸੋ ਇਸ ਟਾਈਮ ਕਾਫੀ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਮਾਮਲਾ ਜਿਹੜਾ ਗਰਮਾਇਆ ਹੋਇਆ ਆ। ਅਤੇ ਜਿਹੜਾ ਖਾਸ ਕਰਕੇ ਇਕੱਲਾ ਵਿਅੰਗ ਹੀ ਕੱਸਣਾ ਨਹੀਂ ਹਰਜੋਤ ਸਿੰਘ ਜੀ, ਜਿਹੜੀ ਮੰਦੀ ਜਿਹੜੀ ਸ਼ਬਦਾਵਲੀ ਵਰਤਣੀ ਆ ਉਹਦੇ ਤੋਂ ਲੋਕ ਜਿਹੜੇ ਕਿਤੇ ਨਾ ਕਿਤੇ ਨਾਖੁਸ਼ ਨੇ ਜਿਹੜੇ ਰਾਸ਼ਟਰਪਤੀ ਟਰੰਪ ਤੋਂ। ਵਿਚਾਰਕ ਮਤਭੇਦ ਹਰ ਇੱਕ ਦੇ ਜਿਹੜੇ ਆ ਉਹ ਹੁੰਦੇ ਨੇ, ਕਿਸੇ ਨਾ ਕਿਸੇ ਦੇ ਨਾਲ ਜਿਹੜੇ ਹੁੰਦੇ ਆ, ਪਰ ਇੱਦਾਂ ਜਿਹੜਾ ਆਈ ਥਿੰਕ ਜਿਸ ਸਟੇਟਸ ਦੇ ਉੱਤੇ ਹੈਗੇ ਆ, ਜਿਸ ਅਹੁਦੇ ਦੇ ਉੱਤੇ ਹੈਗੇ ਆ, ਉਹ ਚੀਜ਼ ਜਿਹੜੀ ਉਹਨਾਂ ਨੂੰ ਉਹ ਸ਼ੋਭਾ ਜਿਹੜੀ ਉਹ ਨਹੀਂ ਦਿੰਦੀ। ਕੋਈ ਜੇ ਤੁਹਾਡੇ ਉੱਤੇ ਝੂਠੇ ਇਲਜ਼ਾਮ ਜਾਂ ਇੱਦਾਂ ਦੇ ਲਾ ਰਿਹਾ ਆ ਅਤੇ ਤੁਹਾਡਾ ਸਟੇਟਸ ਇੰਨਾ ਕੁ ਵੱਡਾ ਹੁੰਦਾ ਵੀ ਉਹ ਜਿਹੜੇ ਬਾਅਦ ਦੇ ਵਿੱਚ ਮਾਇਨੇ ਨਹੀਂ ਰੱਖਦੇ ਹੁੰਦੇ, ਪਰ ਇੱਦਾਂ ਉਹਨਾਂ ਦੇ ਜੇ ਲੈਵਲ ਦੇ ਉੱਤੇ ਤੁਸੀਂ ਥੱਲੇ ਤੱਕ ਜਾਓਗੇ ਤਾਂ ਫਿਰ ਮਾੜੀ ਗੱਲ ਜਿਹੜੀ ਉਹ ਹੁੰਦੀ ਆ। ਸੋ ਲੈਟਸ ਸੀ ਵੀ ਕੀ ਹੁੰਦਾ। ਪਰ ਇਹ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੀ ਜਿਹੜਾ ਪੂਰੇ ਦਾ ਪੂਰਾ ਕਾਰਜਕਾਲ ਆ, ਇਹ ਆਈ ਥਿੰਕ ਸ਼ਾਇਦ ਹੀ ਕੋਈ ਹਫ਼ਤਾ ਹੋਊਗਾ ਜਿੱਥੇ ਇੱਕ ਦੋ ਵੱਡੀਆਂ ਜਿਹੜੀਆਂ ਨਿਊਜ਼ ਆ, ਕੰਟਰੋਵਰਸੀ ਜਿਹੜੀਆਂ ਨਿਊਜ਼ ਆ ਉਹ ਜਿਹੜੀਆਂ ਨਾ ਬਣੀਆਂ ਹੋਣ। ਅਤੇ ਦੂਸਰੇ ਪਾਸੇ ਆਪਾਂ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਇੰਨਾ ਜ਼ਿਆਦਾ ਪ੍ਰੈਜ਼ੀਡੈਂਟ ਟਰੰਪ ਦਾ ਵਿਰੋਧ ਹੋ ਰਿਹਾ, ਕੰਟਰੋਵਰਸੀਜ਼ ਹੋ ਰਹੀਆਂ ਹੈਗੀਆਂ ਆ। ਲੱਕਲੀ ਜਿਹੜੀ ਇਕੋਨਮੀ ਆ ਬੜੀ ਸਟਰੋਂਗ ਚੱਲ ਰਹੀ ਆ। ਅਤੇ ਜਿਹੜੀਆਂ ਕੱਲ੍ਹ 4 ਸਟੇਟਾਂ ਦੇ ਵਿੱਚ ਇਲੈਕਸ਼ਨਾਂ ਹੋਈਆਂ ਸੀਗੀਆਂ, ਇੱਕ ਮਿਨੇਸੋਟਾ, ਕਨੈਟੀਕਟ, ਵਿਸਕੌਨਸਨ ਅਤੇ ਵਰਮੌਂਟ, ਅਤੇ ਕਹਿੰਦੇ ਇੱਕ ਵਾਰੀ ਫਿਰ ਜਿਹੜਾ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਟਰੰਪ ਇਨ ਬਿਗ ਵੇ ਵਿਨਰ ਨਿਕਲਿਆ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਆ, ਕਿਉਂਕਿ ਜਿਹੜੇ ਕੈਂਡੀਡੇਟਸ ਨੂੰ ਉਹ ਸਪੋਰਟ ਕਰ ਰਿਹਾ ਸੀ ਉਹ ਕੈਂਡੀਡੇਟ ਅੱਗੇ ਆਏ ਹੈਗੇ ਆ। ਕਈ ਜਿਹੜੇ ਰਿਪਬਲਿਕਨ ਸੀਗੇ ਜਿਹੜੇ ਇਨਡਾਇਰੈਕਟਲੀ ਨਹੀਂ ਪ੍ਰੈਜ਼ੀਡੈਂਟ ਟਰੰਪ ਦੇ ਹੱਕ 'ਚ, ਉਹ ਲੂਜ਼
ਯੂਜ਼ ਕੀਤੇ ਹੈਗੇ ਆ। ਦੂਜੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਵੀ ਕਾਫੀ ਜਿਹੜੇ ਅੱਗੇ ਨੂੰ ਹੋ ਕੇ ਨਿਕਲੇ ਆ, ਖਾਸ ਕਰਕੇ ਡਾਇਵਰਸਿਟੀ ਦੇ ਵਿੱਚ ਉਹਨਾਂ ਦੇ ਜਿਹੜੇ ਕੈਂਡੀਡੇਟਸ ਆ ਵਿਮਨ ਜਿਹੜੀਆਂ ਆ ਕਾਫੀ ਸੀਆਂ। ਅਤੇ ਫਸਟ ਟਾਈਮ ਬਰਮੌਂਟ ਦੇ ਗਵਰਨਰ ਦੇ ਲਈ ਇੱਕ ਟ੍ਰਾਂਸਜੈਂਡਰ ਵੂਮਨ ਜਿਹੜੀ ਆ ਉਹ ਅੱਗੇ ਆਈ ਆ। ਈਵਨ ਦੋ ਕਹਿੰਦੇ ਵੀ ਉਹਦੀ ਜਿਹੜੀ ਫਾਈਟ ਆ ਨਵੰਬਰ ਦੇ ਵਿੱਚ ਕਾਫੀ ਹਾਰਡ ਹੋਊਗੀ। ਗਵਰਨਰ ਫਿਲ ਸਕੌਟ ਜਿਹੜੇ ਰਿਪਬਲਿਕਨ ਆ, ਪਰ ਫਸਟ ਟਾਈਮ US ਦੀ ਹਿਸਟਰੀ ਦੇ ਵਿੱਚ ਟ੍ਰਾਂਸਜੈਂਡਰ ਜਿਹਨਾਂ ਨੂੰ ਆਪਾਂ ਪੰਜਾਬੀ 'ਚ ਖੁਸਰੇ ਵੀ ਕਹਿ ਦਿੰਦੇ ਆ, ਉਹ ਜਿਹੜੀ ਆ ਅੱਗੇ ਆਈ ਹੈਗੀ ਆ। ਜੀ 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 ਬਿਲਕੁਲ। ਸੋ ਅਤੇ ਕਾਫੀ ਜਿੱਦਾਂ ਦੱਸਿਆ ਵੀ, ਜਿੱਦਾਂ ਹਰਜੋਤ ਸਿੰਘ ਨੇ ਦੱਸਿਆ ਵੀ ਜਿਹੜੇ ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਇੱਕ ਵਾਰੀ ਫਿਰ ਪਾਰਟੀ ਦੇ ਉੱਤੇ ਭਾਰੂ ਜਿਹੜੇ ਆ ਉਹ ਨਜ਼ਰ ਆਏ ਨੇ। ਅਤੇ ਜਿੱਦਾਂ ਤੁਸੀਂ ਡਾਇਵਰਸਿਟੀ ਦੇ ਮਾਮਲੇ 'ਚ ਦੱਸਿਆ ਵੀ ਉਹ ਜਿਹੜੀ ਉਹ ਡਿਫਰੈਂਟ ਥਿੰਗ ਜਿਹੜੀ ਆ ਡੈਮੋਕ੍ਰੇਟ ਵਾਲੇ ਅੱਗੇ ਆ ਰਹੇ ਆ। ਅਤੇ ਕਾਫੀ ਜਿਹੜੇ ਵਿਸਕੌਨਸਨ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਰੌਲਾ ਰਿਹਾ, ਮਿਨੇਸੋਟਾ ਦੇ ਵਿੱਚ, ਕਨੈਟੀਕਟ ਦੇ ਵਿੱਚ, ਵਰਮੌਂਟ ਦੇ ਵਿੱਚ ਇਹ ਜਿਹੜੀਆਂ ਪ੍ਰਾਇਮਰੀਜ਼ ਜਿਹੜੀਆਂ ਹੋ ਕੇ ਹਟੀਆਂ ਆ। ਸੋ ਆਲਮੋਸਟ ਜਿਹੜੀਆਂ ਪ੍ਰਾਇਮਰੀਜ਼ ਆ ਉਹ ਮੁੱਕਣ ਦੀ ਕਗਾਰ ਦੇ ਉੱਤੇ ਹੈਗਾ ਆ। ਅਤੇ ਨਾਲ ਦੇ ਨਾਲ ਜਿਹੜੀਆਂ ਨਵੰਬਰ ਦੀਆਂ ਜਿਹੜੀਆਂ ਇਲੈਕਸ਼ਨ ਆ ਉਸ ਦੀ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੀ ਤਿਆਰੀ ਆ ਉਹ ਵੀ ਚੱਲਣੀ ਜਿਹੜੀ ਸ਼ੁਰੂ ਹੋ ਚੁੱਕੀ ਆ। ਸੋ ਲੈਟਸ ਸੀ ਜਿਹੜੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ। ਕਹਿੰਦੇ ਵੀ ਜਿਹੜੀ ਕੈਂਸਸ ਦੀ GOP ਦੀ ਗਵਰਨਰ ਦੀ ਪ੍ਰਾਇਮਰੀ ਸੀਗੀ ਉਹ ਕਹਿੰਦੇ ਰਾਸ਼ਟਰਪਤੀ ਟਰੰਪ ਦੇ ਲਈ ਕਾਫੀ ਜਿਹੜੀ ਸਭ ਤੋਂ ਰਿਸਕੀ ਜਿਹੜੀ ਐਂਡੋਰਸਮੈਂਟ ਸੀਗੀ। ਪਰ ਕਹਿੰਦੇ ਵੀ ਉਹ ਜਿਹੜੀ ਅਲਟਰਾ ਕਲੋਜ਼ ਜਿਹੜੀ ਹੈ ਜਿਹਦੇ ਵਿੱਚ 91 ਵੋਟਾਂ ਦਾ ਫਰਕ ਸੀਗਾ, ਉਹਦੇ ਵਿੱਚ ਜਿਹੜਾ ਕੈਂਸਸ ਦਾ ਮੌਜੂਦਾ ਗਵਰਨਰ ਜੈਫ ਜਿਹੜਾ ਕੋਲੀਅਰ ਆ ਉਹਨੇ ਕੰਸੀਡ ਕਰ ਲਿਆ, ਉਸਨੇ ਆਪਣੀ ਹਾਰ ਜਿਹੜੀ ਉਹ ਮੰਨ ਲਈ ਆ। ਅਤੇ ਜਿਹੜਾ ਕ੍ਰਿਸ ਕੋਵੈਚ ਆ ਉਸ ਨੂੰ ਜੇਤੂ ਡਿਕਲੇਅਰ ਜਿਹੜਾ ਹੁਣ ਇੱਕ ਹਿਸਾਬ ਦੇ ਨਾਲ ਉਹ ਹੁਣ ਬਣ ਗਿਆ ਆ, ਕਿਉਂਕਿ ਜੇ ਕੰਸੀਡ ਕਰ ਜਾਂਦਾ ਤਾਂ ਫਿਰ ਜਿਹੜੀ ਇਲੈਕਸ਼ਨ ਕਮਿਸ਼ਨ ਆ ਉਹਨਾਂ ਨੂੰ ਮੁੜ ਕੇ ਦੁਬਾਰਾ ਵੋਟ ਜਿਹੜੀ ਗਿਣਨ ਦੀ ਜਿਹੜੀ ਆ ਸ਼ਾਇਦ ਉਹ ਜ਼ਰੂਰਤ ਨਹੀਂ ਪੈਂਦੀ, ਅਤੇ ਫਿਰ ਉਹ ਰਿਜ਼ਲਟ ਉਸੇ ਤਰੀਕੇ ਨਾਲ ਬਣ ਜਾਂਦਾ ਆ। ਅਤੇ ਜਿਹੜਾ ਕ੍ਰਿਸ ਕੋਵੈਚ ਆ ਹੁਣ ਜਿਹੜਾ ਸੈਕਟਰੀ ਆਫ ਸਟੇਟ ਵੀ ਰਿਹਾ ਹੈ ਕੈਂਸਸ ਦਾ, ਉਹ ਹੁਣ ਜਿਹੜਾ ਜੇਤੂ ਨਿਕਲਿਆ ਆ ਰਿਪਬਲਿਕਨ ਪ੍ਰਾਇਮਰੀ ਦੇ ਵਿੱਚੋਂ। ਜੀ ਸੋ ਕਈ ਕਹਿੰਦੇ ਡਿਫਰੈਂਟ ਤਰ੍ਹਾਂ ਦੇ ਜਿਹੜੇ ਕੈਂਡੀਡੇਟ ਆ ਉਹ ਅੱਗੇ ਆਏ ਹੈਗੇ ਆ। 2018 ਦੇ ਵਿੱਚ ਇੱਕ ਕਹਿੰਦੇ ਫੈਲਨ ਜਿਹੜਾ ਸੀਗਾ ਉਹ ਵੈਲਟ 'ਤੇ ਸੀ, ਕਨੈਟੀਕਟ ਮੇਅਰ ਦੇ ਲਈ ਰਨ ਕਰ ਰਿਹਾ ਸੀ। ਕਨੈਟੀਕਟ ਦਾ ਮੇਅਰ ਜੋ ਗਵਰਨਰ ਲਈ ਰਨ ਕਰ ਰਿਹਾ ਸੀ ਉਹ ਵਿਨ ਨਹੀਂ ਹੋਇਆ। ਇਸੇ ਤਰ੍ਹਾਂ ਵਿਸਕੌਨਸਨ ਦੇ ਵਿੱਚ ਕਹਿੰਦੇ ਇੱਕ ਐਡਮਿਟਡ ਡਰੰਕ ਡਰਾਈਵਰ ਉਹ ਵਿਨ ਹੋਇਆ, ਡੈਮੋਕ੍ਰੇਟ ਰੈਂਡੀ ਵਰਾਈਸ, ਆਇਰਨ ਵਰਕਰ ਆ, ਅਤੇ ਉਸਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਰੇਜ਼ ਕੀਤੇ ਸੀ ਰਿਟਾਇਰਿੰਗ ਜਿਹੜੇ ਸਪੀਕਰ ਆ ਹਾਊਸ ਦੇ ਕਾਂਗਰਸਮੈਨ ਪੌਲ ਰਾਇਨ ਦੇ ਅਗੇਂਸਟ। ਨਵੰਬਰ ਦੇ ਵਿੱਚ ਹੁਣ ਉਹ ਪ੍ਰਾਇਮਰੀ ਤਾਂ ਵਿਨ ਕਰ ਗਿਆ, ਨਵੰਬਰ 'ਚ ਪਤਾ ਲੱਗੇਗਾ। ਇਸੇ ਤਰ੍ਹਾਂ ਮਿਨੇਸੋਟਾ ਦੇ ਵਿੱਚ ਇੱਕ ਰਿਪਰੈਜ਼ੈਂਟੇਟਿਵ ਕੀਥ ਐਲੀਸਨ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਨੋਮੀਨੇਸ਼ਨ ਫਾਰ ਅਟਾਰਨੀ ਜਨਰਲ ਦੀ ਵਿਨ ਕੀਤੀ ਆ, ਅਤੇ ਨਾਲ ਦੀ ਨਾਲ ਉਹਨੇ ਡਿਨਾਈ ਵੀ ਕੀਤਾ ਹੈ ਵੀ ਕਿਸੇ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਫਾਰਮਰ ਗਰਲਫਰੈਂਡ ਆ ਉਹਨੂੰ ਅਕਿਊਜ਼ ਕੀਤਾ ਹੈਗਾ। ਇਸੇ ਤਰ੍ਹਾਂ ਇੱਕ ਕੈਂਡੀਡੇਟ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਉਹ ਫੇਕ ਡਿਗਰੀ ਲੈ ਕੇ ਜਦੋਂ ਉਹ ਆਪਣੀਆਂ ਪਿਕਚਰਾਂ ਸ਼ੋਅ ਕੀਤੀਆਂ, ਹੁਣ ਬਾਅਦ ਦੇ ਵਿੱਚ ਉਸਨੇ ਆਪਣੇ ਆਪ ਨੂੰ ਵਿਦਡਰਾ ਕਰ ਲਿਆ ਇਲੈਕਸ਼ਨ 'ਚੋਂ। ਜੀ ਇੰਨਾ ਜਦੋਂ ਹਰਜੋਤ ਸਿੰਘ ਜੀ ਪੈ ਜਾਂਦਾ ਤਾਂ ਫਿਰ ਕਰਨਗੇ ਵੀ ਜਿਹੜੇ ਉਹ ਕੀ ਆ। ਇਹੀ ਨਹੀਂ ਹਰਜੋਤ ਸਿੰਘ ਜੀ, ਇਸ ਵਾਰ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਦੇਖੇ ਗਏ ਕੁਛ ਕੁ ਉਹਨਾਂ ਦੇ ਜਿਹੜੇ ਕੈਂਡੀਡੇਟ ਜਿਹੜੇ ਵਾਈਟ ਨੈਸ਼ਨਲਿਸਟ ਜਾਂ ਜਿਹੜੇ ਹਿਟਲਰ ਦੀ ਨਾਲ ਇੱਕ ਹਿਸਾਬ ਦੇ ਨਾਲ ਉਹਦੀ ਭਾਵਨਾ ਦੇ ਨਾਲ ਜਿਹੜੀ ਉਹ ਆਪਣੀ ਭਾਵਨਾ ਜੋੜ ਕੇ ਦੇਖਦੇ ਸੀਗੇ, ਉੱਦਾਂ ਦੇ ਲੋਕ ਵੀ ਜਿਹੜੇ ਅੱਗੇ ਆਏ ਆ। ਪਰ ਉਹਨਾਂ ਨੂੰ ਜਿਹੜਾ ਆ ਲੋਕਾਂ ਨੇ ਉੱਥੇ ਹਰਾ ਵੀ ਜਿਹੜਾ ਉਹ ਦਿੱਤਾ ਆ। ਜਿਹੜਾ ਕਹਿੰਦੇ ਵੀ ਇੱਕ ਉੱਥੇ ਰਾਇਨ ਨੂੰ ਕਰਨ ਦੇ ਲਈ ਸੀਗਾ, ਪੌਲ ਰਾਇਨ ਦੀ ਥਾਂ ਦੇ ਉੱਤੇ ਜਿਹੜਾ ਸੀਗਾ ਪੌਲ ਨੈਲਨ ਕਰਕੇ ਜਿਹੜਾ ਆਪਣੇ ਆਪ ਨੂੰ ਪ੍ਰੋ ਵਾਈਟ ਨੈਸ਼ਨਲਿਸਟ ਕੈਂਡੀਡੇਟ ਦੱਸਦਾ ਸੀਗਾ, ਉਹਨੂੰ ਰਿਪਬਲਿਕਨ ਟਰਨ ਆਊਟ ਦੇ ਵਿੱਚੋਂ ਮਹਿਜ 11% ਜਿਹੜੀਆਂ ਵੋਟਾਂ ਹੀ ਜਿਹੜੀਆਂ ਪਈਆਂ ਸੀ। ਉਸ ਨੂੰ ਟਵਿੱਟਰ ਨੇ ਵੀ ਰੀਸੈਂਟਲੀ ਬੈਨ ਕੀਤਾ ਸੀ, ਕਿਉਂਕਿ ਉਹਦੀਆਂ ਬਹੁਤ ਜ਼ਿਆਦਾ ਰੇਸਿਸਟ ਜਿਹੜੀਆਂ ਪੋਸਟ ਆ ਟਵਿੱਟਰ ਦੇ ਉੱਤੇ ਹੁੰਦੀਆਂ ਸੀਗੀਆਂ। ਇਹ ਜਿਹੜੇ ਕੁਛ ਜਿਹੜੇ ਡਿਫਰੈਂਟ ਟਾਈਪ ਦੇ ਸੀ, ਅਤੇ ਕਈ ਬਿਲੀਅਨਰ ਵੀ ਜਿਹੜੇ ਹਰਜੋਤ ਸਿੰਘ ਜੀ ਅੱਗੇ ਜਿਹੜੇ ਇਸ ਇਲੈਕਸ਼ਨਸ ਦੇ ਵਿੱਚ ਜਿਹੜੇ ਉਹ ਆਏ ਨੇ। ਅਤੇ ਕਹਿੰਦੇ ਵੀ ਇੱਕ ਬਿਲੀਅਨਰ ਜਿਹੜਾ ਹੈਗਾ ਆ ਵੁਕਮੇਰ ਜਿਹੜਾ ਉਹ ਵੀ ਜਿਹੜਾ ਉੱਥੇ ਜਿਹੜਾ ਉਹ ਜਿੱਤਿਆ ਆ। ਸੋ ਇਹ ਕਿਤੇ ਨਾ ਕਿਤੇ ਇੱਦਾਂ ਦੇ ਜਦੋਂ ਬੰਦਿਆਂ ਦੇ ਨਾਂ ਸੁਣਦੇ ਆ ਅਤੇ ਫਿਰ ਇੱਦਾਂ ਲੱਗਦਾ ਆ ਵੀ ਜਿਹੜੀ ਕਿਤੇ ਪੋਲੀਟਿਕਸ ਆ ਜੇ ਵੀ ਜਿਹੜੇ ਵੱਡੇ ਬੰਦਿਆਂ ਦਾ ਹੀ ਜਿਹੜੇ ਖੇਡ ਆ ਉਹ ਬਣੀ ਹੋਈ ਆ ਨਾਲ ਦੇ ਨਾਲ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਖਾਸ ਕਰਕੇ ਇੱਕ ਹੁਣ ਚਰਚ ਦੇ ਅਗੇਂਸਟ ਆਈ ਹੈਗੀ ਆ, ਕੈਥੋਲਿਕ ਚਰਚ ਦੇ। ਅਤੇ ਹੁਣ ਇਹ ਜਿਹੜੀ ਇਨਵੈਸਟੀਗੇਸ਼ਨ ਇੱਕ ਚੱਲ ਰਹੀ ਸੀ, ਉਹਦੇ ਮੁਤਾਬਕ ਪਤਾ ਚੱਲਿਆ ਵੀ 1000 ਤੋਂ ਵੱਧ ਬੱਚਿਆਂ ਦਾ ਜਿਹੜਾ ਸ਼ੋਸ਼ਣ ਆ ਇਹ ਕੀਤਾ ਗਿਆ ਪੈਂਸਿਲਵੇਨੀਆ ਦੇ ਵਿੱਚ।
2 ਸਾਲਾਂ ਤੋਂ ਇਹ ਗ੍ਰੈਂਡ ਜੂਰੀ ਦੀ ਜਿਹੜੀ ਇਨਵੈਸਟੀਗੇਸ਼ਨ ਆ ਇਹ ਚੱਲ ਰਹੀ ਸੀ। ਸਟੇਟ ਦੇ ਅਟਾਰਨੀ ਜਨਰਲ ਜਿਹੜੇ ਜੋਸਫ ਸ਼ਪੈਰੋ ਆ, ਉਹਨਾਂ ਨੇ ਇਹ ਕਿਹਾ ਹੈਗਾ ਵੀ ਵਨ ਆਫ ਦਾ ਲਾਰਜੈਸਟ ਮੋਸਟ ਕੰਪ੍ਰੀਹੈਂਸਿਵ ਰਿਪੋਰਟ ਇਨਟੂ ਚਾਈਲਡ ਸੈਕਸ ਅਬਿਊਜ਼ ਇਨ ਕੈਥੋਲਿਕ ਚਰਚ ਐਵਰ ਪ੍ਰੋਡਿਊਸ ਇਨ ਦ ਯੂਨਾਈਟਿਡ ਸਟੇਟਸ। ਦੇਖੋ ਪਈ 1000 ਬੱਚੇ ਨੂੰ ਸੈਕਸ਼ੁਅਲੀ ਜਿਹੜਾ ਅਸਾਲਟ ਕੀਤਾ ਗਿਆ ਪਿਛਲੇ ਸਮਿਆਂ ਦੇ ਵਿੱਚ ਚਰਚ ਦੇ ਜਿਹੜੇ ਲੀਡਰ ਆ ਉਹਨਾਂ ਵੱਲੋਂ। ਬਿਲਕੁਲ, ਜਿਹੜੇ ਪਾਦਰੀ ਹੋਰ ਕਲੈਰੀਕਲ ਜਿਹੜੇ ਜੌਬ ਜਿਹੜੀਆਂ ਉੱਥੇ ਕਰ ਰਹੇ ਸੀਗੇ, ਬਹੁਤ ਹਰਜੋਤ ਸਿੰਘ ਜੀ ਰੌਲਾ ਬੜੇ ਚਿਰ ਦਾ ਜਿਹੜਾ ਚੱਲਦਾ ਆ ਰਿਹਾ ਆ। ਇਹ ਪਹਿਲੀ ਵਾਰੀ ਨਹੀਂ ਜਿਹੜਾ ਇੱਦਾਂ ਦਾ ਵਿਵਾਦ ਜਿਹੜਾ ਖਾਸ ਕਰਕੇ ਜਿਹੜੇ ਚਰਚਿਜ਼ ਨੂੰ ਲੈ ਕੇ, ਕੈਥੋਲਿਕ ਚਰਚਿਜ਼ ਨੂੰ ਲੈ ਕੇ ਉੱਭਰਿਆ ਆ। ਇੱਕ 2002 ਦੇ ਵਿੱਚ ਜਿਹੜੀ ਬੋਸਟਨ ਗਲੋਬ ਕਰਕੇ ਸੀਗੀ, ਉਹਨਾਂ ਨੇ ਇੱਕ ਜਿਹੜੀ ਵਿਸ਼ੇਸ਼ ਰਿਪੋਰਟ ਜਿਹੜੀ ਰਨ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਕਿੱਦਾਂ ਇੱਥੇ ਜਿਹੜਾ ਆ ਬੱਚਿਆਂ ਦਾ ਸ਼ੋਸ਼ਣ ਜਿਹੜਾ ਆ ਉਹ ਹੋ ਰਿਹਾ ਆ। ਇਸ ਦੇ ਉੱਤੇ ਬਾਅਦ ਦੇ ਵਿੱਚ ਆਈ ਥਿੰਕ ਹਾਲੀਵੁੱਡ ਦੇ ਵਿੱਚ ਇੱਕ ਮੂਵੀ ਵੀ ਜਿਹੜੀ ਉਹ ਬਣੀ ਸੀਗੀ ਵੀ ਕਿੱਦਾਂ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਕਿੱਦਾਂ ਜਿਹੜੀਆਂ ਪਰਤਾਂ ਜਿਹੜੀਆਂ ਉੱਥੇ ਖੋਲ੍ਹੀਆਂ ਸੀਗੀਆਂ। ਸੋ ਜਿਹੜੇ ਹੁਣ ਮੌਜੂਦਾ ਹੈਗੇ ਨੇ ਜਿਹੜੇ ਨਾਲ ਦੇ ਨਾਲ ਜਿਹੜੇ ਦੱਸ ਰਹੇ ਵੈਟੀਕਨ ਸਿਟੀ ਦੇ ਵਿੱਚ ਜਿਹੜੇ ਇਹਨਾਂ ਦੇ ਸਰਵਉੱਚ ਲੀਡਰ ਨੇ, ਉਹਨਾਂ ਨੇ ਕਾਫੀ ਜਿਹੜਾ ਇਸ ਦੇ ਅਗੇਂਸਟ ਜਿਹੜਾ ਆ ਸਖਤ ਸਟੈਂਡ ਵੀ ਜਿਹੜਾ ਰੱਖਿਆ ਹੋਇਆ ਆ। ਉਹ ਕਹਿੰਦੇ ਨੇ ਵੀ ਅਜਿਹੇ ਜਿਹੜੇ ਲੋਕ ਨੇ ਉਹ ਇਹਨਾਂ ਨੂੰ ਜਿਹੜਾ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਆ, ਕਿਉਂਕਿ ਦੇਖੋ ਅਜਿਹੇ ਲੋਕ ਜਿਹੜੇ ਧਰਮ ਦਾ ਨਾਮ ਬਹੁਤ ਜ਼ਿਆਦਾ ਜਿਹੜਾ ਬਦਨਾਮ ਕਰਦੇ ਨੇ। ਇਹ ਬਹੁਤ ਮਾੜੀ ਗੱਲ ਆ। ਲੋਕ ਜਿਹੜੇ ਧਰਮ ਵਾਲੇ ਪਾਸੇ ਨੂੰ ਇਸ ਕਰਕੇ ਜਾਂਦੇ ਆ ਇੱਕ ਰੂਹ ਦੀ ਸ਼ਾਂਤੀ, ਮਨ ਦੀ ਸ਼ਾਂਤੀ ਲਈ, ਤੇ ਪਰ ਜੇ ਅੱਗੋਂ ਜਾ ਕੇ ਇੱਦਾਂ ਦੇ ਜਿਹੜੇ ਆ ਹਵਾਨੀਅਤ ਵਾਲੇ ਬੰਦੇ ਹੋਣਗੇ, ਇੱਦਾਂ ਦੇ ਲੋਕ ਹੋਣਗੇ, ਤਾਂ ਬਹੁਤ ਇੱਕ ਮਾੜੀ ਗੱਲ ਆ। ਸੋ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਸ਼ੋਸ਼ਣ ਦੇ ਜਿਹੜੇ ਆ ਕਿੱਸੇ ਆ, ਉਹ ਗੱਲਾਂ ਖਬਰਾਂ ਆ ਉਹ ਬਾਹਰ ਆ ਰਹੀਆਂ ਆ। ਅਤੇ ਜਿਹੜੇ ਕੈਥੋਲਿਕਸ ਆ ਇਹਨਾਂ ਦੇ ਦੇਖੋ ਇਹ ਧਰਮ ਬਹੁਤ ਜਿਹੜਾ ਖਾਸਾ ਪੁਰਾਣਾ ਆ। ਦੇਖੋ 2018 ਸੰਨ ਤਾਂ ਹੋ ਗਿਆ ਜਿਹਨੂੰ ਆਫਟਰ ਜਿਹੜੇ ਉਹਨਾਂ ਦੇ ਜਿਹੜੇ ਯੀਸ਼ੂ ਮਸੀਹ ਆ ਉਹਨਾਂ ਤੋਂ ਬਾਅਦ ਦਾ ਜਿਹੜਾ ਦੱਸਿਆ ਜਾਂਦਾ। ਸੋ ਉਦੋਂ ਤੋਂ ਜਿਹੜੀ ਕ੍ਰਿਸਚੈਨਿਟੀ ਜਿਹੜੀ ਇਹ ਚੱਲ ਰਹੀ ਹੈਗੀ ਆ। ਸੋ ਕਾਫੀ ਜ਼ਿਆਦਾ ਇਹ ਵਿਵਾਦਾਂ ਦੇ ਵਿੱਚ ਜਿਹੜੇ ਹੁਣ ਖਾਸ ਕਰਕੇ ਜਿਹੜੀ ਆ ਰਹੀ ਆ ਖਬਰਾਂ ਜਿਹੜੀਆਂ ਬਾਹਰ ਆ ਰਹੀਆਂ ਆ, ਇਹਨਾਂ ਦੇ ਉੱਤੇ ਆਈ ਥਿੰਕ ਇੱਕ ਤਾਂ ਹਰਜੋਤ ਸਿੰਘ ਜੀ ਇਹ ਵੀ ਗੱਲ ਹੁੰਦੀ ਆ, ਬਹੁਤ ਸਾਰੇ ਲੋਕ ਜਦੋਂ ਅਜਿਹਾ ਵਾਪਰਦਾ ਆ ਤਾਂ ਉਹ ਅੱਗੇ ਨਹੀਂ ਆਉਂਦੇ। ਸੋ ਇਹ ਦੱਸਿਆ ਗਿਆ ਵੀ 300 ਤੋਂ ਵੱਧ ਜਿਹੜੇ ਪ੍ਰੀਸਟ ਆ ਪਿਛਲੇ 70 ਸਾਲਾਂ ਦੇ ਵਿੱਚ 1000 ਤੋਂ ਵੱਧ ਵਿਕਟਮ ਹੋਏ ਹੈਗੇ ਆ। ਤੇ ਕਹਿੰਦੇ ਵੀ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਪਤਾ ਸੀ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਵੀ ਅੱਗੇ ਨਹੀਂ ਆਏ। ਛੋਟੇ ਛੋਟੇ ਬੱਚਿਆਂ ਨੂੰ ਕਹਿੰਦੇ ਸਕੂਲਾਂ ਦੇ ਵਿੱਚ, ਚਰਚਾਂ ਦੇ ਵਿੱਚ, ਜਾਂ ਇਹਨਾਂ ਦੇ ਜਿਹੜੇ ਕੈਂਪ ਲੱਗਦੇ ਹੈਗੇ ਆ, ਈਵਨ ਕਹਿੰਦੇ ਹੌਸਪੀਟਲਸ, ਉੱਥੇ ਵੀ ਜਿਹੜਾ ਸੈਕਸ਼ੁਅਲੀ ਅਬਿਊਜ਼ ਕੀਤਾ ਗਿਆ। ਬਿਲਕੁਲ। ਸੋ ਲੋਕਾਂ ਨੂੰ ਜ਼ਰੂਰ ਜਿਹੜਾ ਅੱਗੇ ਆਉਣਾ ਚਾਹੀਦਾ। ਆਈ ਥਿੰਕ ਕਿਤੇ ਨਾ ਕਿਤੇ ਜਿਹੜੀ ਮੀ ਟੂ ਮੂਵਮੈਂਟ ਵੀ ਚੱਲੀ ਹੋਈ ਆ, ਸੋ ਉਹਦੇ ਨਾਲ ਵੀ, ਅਤੇ ਜਿਹੜੇ ਖਾਸ ਕਰਕੇ ਹੁਣ ਜਿਹੜੇ ਇਹਨਾਂ ਦੇ ਲੀਡਰ ਨੇ, ਸਰਵਉੱਚ ਲੀਡਰ ਨੇ, ਉਹ ਵੀ ਬਹੁਤ ਜ਼ਿਆਦਾ ਇੱਕ ਹਿਸਾਬ ਦੇ ਨਾਲ ਲਿਬਰਲ, ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਕਾਫੀ ਖੁੱਲ੍ਹਾ ਦਿਲ ਜਿਹੜੇ ਉਹਨਾਂ ਦੇ ਕਈ ਚੀਜ਼ਾਂ ਦੇ ਪ੍ਰਤੀ ਜਿਹੜਾ ਹੈਗਾ ਆ ਵੀ ਜਿੱਦਾਂ ਦਾ ਪੁਰਾਣੇ ਸਮਿਆਂ ਤੋਂ ਇਹਨਾਂ ਦਾ ਚੱਲਦਾ ਆ ਰਿਹਾ ਆ, ਉਹਦੇ ਕਰਕੇ ਵੀ ਲੋਕ ਜਿਹੜੇ ਕਿਤੇ ਨਾ ਕਿਤੇ ਜਿਹੜੇ ਉਹ ਅੱਗੇ ਆ ਰਹੇ ਨੇ। ਅਤੇ ਇਹ ਬਹੁਤ ਵੱਡੇ ਜਿਹੜੇ ਸਕੈਂਡਲ ਇਸ ਟਾਈਮ ਬਾਹਰ ਆ ਰਹੇ ਨੇ। ਜੀ ਬਿਲਕੁਲ। ਸੋ ਇਹ ਪੈਂਸਿਲਵੇਨੀਆ ਸਟੇਟ ਦੇ ਵਿੱਚ ਹੋਇਆ। ਕਹਿੰਦੇ ਪੈਂਸਿਲਵੇਨੀਆ ਜਿਹੜੀ ਸਟੇਟ ਆ ਉੱਥੇ ਹਰ 4 ਫੈਮਿਲੀ ਦੇ ਪਿੱਛੇ ਇੱਕ ਜਣਾ ਜਿਹੜਾ ਆ ਉਹ ਕੈਥੋਲਿਕ ਹੈਗਾ ਆ। ਅਤੇ ਉੱਥੇ ਦੇ ਜਿਹੜੇ ਅਟਾਰਨੀ ਜਨਰਲ ਆ ਜੋਸ਼ ਸ਼ਪੇਰੋ, ਉਹ ਵੀ ਜਿਹੜੇ ਆ ਕੈਥੋਲਿਕ ਹੈਗੇ ਆ। ਅਤੇ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਦੀ ਜਿਹੜੀ ਰਿਪੋਰਟ ਆ ਉਹ ਰਿਲੀਜ਼ ਕੀਤੀ, ਉਸ ਟਾਈਮ ਉਹਨਾਂ ਦੇ ਨਾਲ 20 ਤੋਂ ਵੱਧ ਜਿਹੜੇ ਸੀਗੇ ਉਹ ਵਿਕਟਮਸ ਉਹ ਸੀਗੇ। ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਪੌਲ ਮੈਨਾਫੋਰਟ ਦਾ ਜਿਹੜਾ ਟਰਾਇਲ ਦਾ 12ਵਾਂ ਦਿਨ ਜਿਹੜਾ ਆ ਉਹ ਹਰਜੋਤ ਸਿੰਘ ਜੀ ਚੱਲ ਰਿਹਾ ਆ। ਅਤੇ ਇਸ ਦੇ ਵਿੱਚ ਜਿਹੜੇ ਪ੍ਰੋਸੀਕਿਊਟਰਸ ਆ ਅਤੇ ਜਿਹੜੇ ਡਿਫੈਂਸ ਲਾਇਰਸ ਆ, ਉਹਨਾਂ ਨੇ ਆਪੋ ਆਪਣੇ ਜਿਹੜੇ ਵਿਟਨੈਸ ਆ, ਗਵਾਹ ਆ, ਉਹ ਬੁਲਾਉਣ ਦਾ ਸਿਲਸਿਲਾ ਹੁਣ ਖ਼ਤਮ ਕਰ ਦਿੱਤਾ ਆ। ਅਤੇ ਹੁਣ ਜਿਹੜੇ ਕਲੋਜ਼ਿੰਗ ਆਰਗੂਮੈਂਟਸ ਜਿਹੜੇ ਆ ਉਹ ਚੱਲ ਰਹੇ ਨੇ। ਅਤੇ ਹੁਣ ਜਿਊਰੀ ਨੂੰ ਜਿਹੜਾ ਆ ਮੈਨੂੰ ਲੱਗਦਾ ਜਦੋਂ ਇਹਨਾਂ ਦੇ ਕਲੋਜ਼ਿੰਗ ਆਰਗੂਮੈਂਟ ਖ਼ਤਮ ਹੋ ਜਾਣਗੇ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਡੈਲੀਬਰੇਸ਼ਨ ਦੇ ਲਈ, ਜਾਣੀ ਕਿ ਇਕੱਲਿਆਂ ਜਿਹੜਾ ਉਹ ਛੱਡ ਦਿੱਤਾ ਜਾਊਗਾ। ਜਿਹੜੇ ਜੱਜ ਐਲਿਸ ਹੈਗੇ ਉਹ ਦੱਸਣਗੇ ਵੀ ਤੁਸੀਂ ਇਹ ਸਿਰਫ ਅਤੇ ਸਿਰਫ ਇਹਨਾਂ ਐਵੀਡੈਂਸ ਨੂੰ ਜਾਂ ਗੱਲਾਂ ਸੁਣਨ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਤੁਸੀਂ ਡਿਸੀਜ਼ਨ ਜਿਹੜਾ ਉਹ ਲੈਣਾ ਆ। ਸੋ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਕਿੰਨਾ ਚਿਰ ਜਿਹੜੀ ਜਿਊਰੀ ਆ 12 ਜਾਣਿਆਂ ਦੀ
ਉਹ ਸਮਾਂ ਜਿਹੜੀ ਲਗਾਊਗੀ ਤੇ ਕਿਹੜਾ ਫੈਸਲਾ ਜਿਹੜੀ ਉਹ ਲੈ ਕੇ ਆਊਗੀ ਵੀ ਇਸ ਦੇ ਵਿੱਚ ਦੋਸ਼ੀ ਨੇ ਕਿ ਇਸ ਦੇ ਵਿੱਚ ਨਿਰਦੋਸ਼ ਨੇ। ਸੋ ਉਸ ਤੋਂ ਬਾਅਦ ਦੇ ਵਿੱਚ ਫਿਰ ਜੱਜ ਦੇ ਹੱਥ ਦੇ ਵਿੱਚ ਰਹੇਗਾ ਵੀ ਜੇ ਉਹਨਾਂ ਨੂੰ ਦੋਸ਼ੀ ਕਰਾਰ ਦਿੰਦੀ ਹੈ ਜੋਰੀ ਵੀ ਉਹਨਾਂ ਨੂੰ ਕਿੰਨੀ ਉਸ ਦੇ ਵਿੱਚ ਸਜ਼ਾ ਸੁਣਾਈ ਜਾਊਗੀ। ਸੋ ਹੁਣ ਕਾਫੀ ਜਿਹੜਾ ਆ ਉਹ ਰੌਲਾ ਰੱਪਾ ਜਿਹੜਾ ਪਿਆ ਹੋਇਆ ਆ, ਜਿਹੜਾ ਕਹਿੰਦੇ ਵੀ ਜਿਹੜਾ ਪੌਲ ਮੈਨਾਫੋਰਟ ਦਾ ਜਿਹੜਾ ਮਨੀ ਟ੍ਰੇਲ ਹੈਗਾ ਆ, ਕਹਿੰਦੇ ਝੂਠਾਂ ਦੇ ਨਾਲ ਜਿਹੜਾ ਭਰਿਆ ਹੋਇਆ ਹੈ। ਇਹ ਪ੍ਰੋਸੀਕਿਊਟਰਸ ਜਿਹੜੇ ਉਹ ਦਾਅਵਾ ਕਰ ਰਹੇ ਆ। ਉੱਧਰ ਜਿਹੜੇ ਡਿਫੈਂਸ ਲਾਇਰਸ ਹੈਗੇ ਆ ਉਹ ਕਹਿੰਦੇ ਰਿਕ ਗੇਟਸ ਦੇ ਉੱਤੇ ਜਿਹੜਾ ਆ ਉਹ ਬਲੇਮ ਸਿੱਟਣ ਦੀ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਤੇ ਪ੍ਰੋਸੀਕਿਊਟਰ ਕਹਿ ਰਹੇ ਆ ਵੀ ਇਹ ਟੋਟਲੀ ਗਲਤ ਆ, ਉਹ ਤਾਂ ਇਹਦੇ ਨਾਲ ਮਿਲ ਕੇ ਹੀ ਜਿਹੜਾ ਆ ਉਹ ਕੰਮ ਕਰ ਰਿਹਾ ਸੀਗਾ। ਸੋ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਇਹ ਪੂਰਾ ਮਾਮਲਾ ਕੇਸ ਵਾਲੇ ਪਾਸੇ ਨੂੰ ਜਿਹੜਾ ਆ ਉਹ ਜਾਂਦਾ ਆ। ਪਰ ਬਹੁਤ ਵੱਡਾ ਇੱਕ ਮੈਂ ਕਹੂੰਗਾ ਵੀ ਜਿਹੜੇ ਟਰੰਪ ਕੈਂਪੇਨ ਦਾ ਸਭ ਤੋਂ ਇੱਕ ਰਾਈਟ ਨਾਓ ਜਿੰਨੇ ਦੇ ਵਿੱਚੋਂ ਵੀ ਇੰਡਾਈਟ ਕੀਤੇ ਗਏ ਆ ਉਹਨਾਂ ਦੇ ਵਿੱਚ ਸਭ ਤੋਂ ਉਹਨਾਂ ਦਾ ਕਲੋਜ਼ ਤੇ ਸਭ ਤੋਂ ਇੱਕ ਵੱਡਾ ਬੰਦਾ ਇੱਕ ਹਿਸਾਬ ਦੇ ਨਾਲ ਉਹ ਅਦਾਲਤ ਦੇ ਵਿੱਚ ਇਸ ਟਾਈਮ ਟਰਾਇਲ ਦੇ ਸਾਹਮਣੇ ਪੇਸ਼ ਹੋ ਰਿਹਾ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਟਲੀ ਦੇ ਵਿੱਚ ਜਿਸ ਤਰ੍ਹਾਂ ਕੱਲ੍ਹ ਆਪਾਂ ਦੱਸਿਆ ਸੀ ਇੱਕ ਜਿਨੇਵਾ ਬ੍ਰਿਜ ਜਿਹੜਾ ਆ ਉਹ ਕਲੈਪਸ ਹੋ ਗਿਆ ਸੀ, ਜਿਹਦੇ ਨਾਲ 39 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ। ਸਣੇ ਕਾਰਾਂ ਜਿਹੜੇ ਆ ਉਹ 100 ਮੀਟਰ ਤੋਂ ਵੱਧ ਉਚਾਈ ਤੋਂ ਥੱਲੇ ਡਿੱਗ ਪਏ ਸੀ। ਕਹਿੰਦੇ ਵੀ ਇਹ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਇਹ ਜਿਹੜਾ ਬ੍ਰਿਜ ਸੀ ਇਹਦੇ ਬਾਰੇ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਵੀ ਇਹ ਬ੍ਰਿਜ ਡਿੱਗੂਗਾ ਕਿਉਂਕਿ ਇਹਨੂੰ ਮੇਨਟੇਨ ਵੈਲ ਨਹੀਂ ਰੱਖਿਆ ਜਾ ਰਿਹਾ। ਮੋਰਾਂਡੀ ਬ੍ਰਿਜ ਜਿਹੜਾ ਆ ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਫੇਲੀਅਰ ਆਫ ਇੰਜੀਨੀਅਰਿੰਗ ਸੀ। ਇਹ ਐਂਟੋਨੀਓ ਬ੍ਰੈਂਚ ਜਿਹੜੇ ਇੱਕ ਪ੍ਰੋਫੈਸਰ ਆਫ ਇੰਜੀਨੀਅਰਿੰਗ ਹੈਗੇ ਆ ਯੂਨੀਵਰਸਿਟੀ ਆਫ ਜਿਨੋਆ, ਉਹਨਾਂ ਨੇ 2016 ਦੇ ਵਿੱਚ ਇੱਕ ਜਿਹੜਾ ਟੀਵੀ ਆ ਉਹਨੂੰ ਇੰਟਰਵਿਊ ਦਿੱਤੀ ਸੀ, ਉਦੋਂ ਉਹਨਾਂ ਨੇ ਦੱਸਿਆ ਸੀ। ਇਸੇ ਤਰ੍ਹਾਂ 2012 ਦੇ ਵਿੱਚ ਜਿਵਾਨੀ ਕਲਵੀਨੀ ਇੱਕ ਲੀਡਰ ਹੈਗੇ ਜਿਨੋਆ ਦੇ ਬਿਜ਼ਨਸ ਫੈਡਰੇਸ਼ਨ ਦੇ, ਉਹਨਾਂ ਨੇ ਇਹ ਕਿਹਾ ਸੀ ਵੀ ਇਹ ਬ੍ਰਿਜ ਆਉਣ ਵਾਲੇ 10 ਸਾਲਾਂ ਦੇ ਵਿੱਚ ਡਿੱਗ ਸਕਦਾ ਹੈਗਾ ਆ ਵੀ ਇਹਦੀ ਕੰਡੀਸ਼ਨ ਬਹੁਤ ਮਾੜੀ ਹੋ ਰਹੀ ਆ। ਪਰ ਉਸ ਟਾਈਮ ਦੇ ਉੱਤੇ ਜਿਹੜੇ ਐਗਜ਼ਿਸਟਿੰਗ ਪੋਲੀਟੀਕਲ ਲੀਡਰ ਸੀ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਬਦਨਾਮ ਕਰਨ ਦੇ ਲਈ ਕਿਹਾ ਜਾ ਰਿਹਾ। ਸੋ ਸੇਮ ਜਿੱਦਾਂ ਥਰਡ ਵਰਲਡ ਕੰਟਰੀ 'ਚ ਹੁੰਦਾ ਹੀ ਆ ਵੀ ਇੱਕ ਦੂਜੇ ਨੂੰ ਬਦਨਾਮ ਕਰੀ ਜਾਓ, ਜਿਹੜੇ ਵਿਚਾਰੇ ਮਰਨ ਵਾਲੇ ਆ ਉਹ ਤਾਂ ਮਰ ਗਏ। ਹਾਂ ਬਿਲਕੁਲ ਨਹੀਂ, ਪਰ ਇਹ ਤਾਂ ਕਾਫੀ ਡਿਵੈਲਪਡ ਜਿਹੜਾ ਨੇਸ਼ਨ ਇਟਲੀ ਇੱਕ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਤੇ ਬਿਲਕੁਲ ਇਹ ਬ੍ਰਿਜ ਦੇ ਉੱਤੇ ਜਿੱਦਾਂ ਕਹਿੰਦੇ ਵੀ ਲਾਈਫ ਸਪੈਨ ਆਪਣਾ ਪੂਰਾ ਜਿਹੜਾ ਜੀਵਨ ਕਾਲ ਆ ਉਹ ਬ੍ਰਿਜ ਦਾ ਕਹਿੰਦੇ ਪੂਰਾ ਹੋ ਚੁੱਕਾ ਸੀ। ਤੇ ਜਿੱਦਾਂ ਤੋਂ ਆਪਾਂ ਕੱਲ੍ਹ ਦੱਸ ਰਹੇ ਸੀ, ਕੱਲ੍ਹ ਰਿਪੋਰਟਾਂ 'ਚ ਇਹ ਆਇਆ ਸੀ ਵੀ 2 ਸਾਲ ਪਹਿਲਾਂ ਹੀ ਜਿਹੜਾ ਇਸਨੂੰ ਰੀਸਟਰਕਚਰ ਜਿਹੜਾ ਉਹ ਕੀਤਾ ਗਿਆ ਸੀਗਾ। ਫਿਰ ਮੌਸਮ ਖਰਾਬ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਦੋਸ਼ ਜਿਹੜਾ ਕਹਿ ਰਹੇ ਸੀਗੇ ਵੀ ਇਹਦੇ ਕਰਕੇ ਆ। ਕੱਲ੍ਹ ਇੱਕ ਰਿਪੋਰਟ ਦੇ ਵਿੱਚ ਇਹ ਹਰਜੋਤ ਸਿੰਘ ਜੀ ਸੁਣਨ ਨੂੰ ਆਇਆ ਸੀਗਾ ਵੀ ਕਹਿੰਦੇ ਵੀ ਉੱਥੇ ਜਿਹੜਾ ਇਟਲੀ ਦੇ ਵਿੱਚ ਰਾਈਟ ਨਾਓ ਛੁੱਟੀਆਂ ਦਾ ਸਮਾਂ ਸੀਗਾ। ਸੋ ਬਹੁਤ ਸਾਰੇ ਲੋਕ ਜਿਹੜਾ ਬਹੁਤ ਇੰਪੋਰਟੈਂਟ ਬ੍ਰਿਜ ਹੈਗਾ ਆ ਇਟਲੀ ਦੇ ਵਿੱਚ, ਕਿਉਂਕਿ ਆਈ ਥਿੰਕ 2 ਹਿੱਸਿਆਂ ਨੂੰ ਜਿਹੜਾ ਲਾਗਿਓਂ ਦੀ ਜਿਹੜਾ ਉਹ ਜੋੜ ਦਿੰਦਾ ਆ ਤੇ ਉਹਦੇ ਕਰਕੇ ਕਾਫੀ ਜ਼ਿਆਦਾ ਉਹਦੇ ਉੱਤੇ ਟ੍ਰੈਫਿਕ ਵੀ ਸੀ, ਭਾਰ ਵੀ ਸੀ। ਤੇ ਮੈਨੂੰ ਲੱਗਦਾ ਬਿਲਕੁਲ ਵੀ ਇਹ ਡੈਫੀਨੇਟਲੀ ਕਿਤੇ ਨਾ ਕਿਤੇ ਕੋਤਾਹੀ ਜਿਹੜੀ ਆ ਉਹ ਵਰਤੀ ਗਈ ਆ ਵੀ ਜਦੋਂ ਰੀਸਟਰਕਚਰ ਕਰ ਰਹੇ ਸੀ ਜਾਂ ਦੁਬਾਰਾ ਮੁੜ ਇਸ ਦੀ ਠੀਕ ਦੇਖ ਰੇਖ ਕਰ ਰਹੇ ਸੀ, ਉਹਦੇ ਵਿੱਚ ਜਿਹੜੇ ਕਈਆਂ ਨੇ ਮੈਨੂੰ ਲੱਗਦਾ ਘਪਲਾਬਾਜ਼ੀ ਜਿਹੜੀ ਉਹ ਸ਼ਾਇਦ ਜ਼ਿਆਦਾ ਕਰ ਗਏ ਨੇ, ਜਿਹਦੇ ਕਰਕੇ ਜਿਹੜੀ ਇਸ ਟਾਈਮ ਮਾੜੀ ਸਿਚੁਏਸ਼ਨ ਬਣੀ ਆ। ਉੱਥੋਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਮਟੇਓ ਸਲਵੀਨੀ ਆ, ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਆ ਉਹਨਾਂ ਨੂੰ ਅਸੀਂ ਸਖਤ ਤੋਂ ਸਖਤ ਜਿਹੜੀ ਸਜ਼ਾ ਆ ਉਹ ਸੁਣਾਵਾਂਗੇ। ਹੁਣ ਤੱਕ ਰਿਪੋਰਟਾਂ ਦੇ ਮੁਤਾਬਕ 39 ਬੰਦਿਆਂ ਦੀਆਂ ਲਾਸ਼ਾਂ ਜਿਹੜੀਆਂ ਬਰਾਮਦ ਹੋ ਚੁੱਕੀਆਂ, 39 ਲੋਕ ਮਾਰੇ ਗਏ ਆ ਤੇ ਇਹ ਆંકੜਾ ਵਧਣ ਦੇ ਅਨੁਮਾਨ ਹੈਗੇ ਨੇ ਕਿਉਂਕਿ ਕਾਫੀ ਵੱਡਾ ਹਿੱਸਾ ਜਿਹੜਾ ਬ੍ਰਿਜ ਦਾ ਜਿਸ ਦੇ ਉੱਤੇ ਉਸ ਟਾਈਮ ਪੂਰਾ ਭਰਿਆ ਹੀ ਪਿਆ ਸੀਗਾ ਉਹ ਥੱਲੇ ਆਇਆ ਤੇ ਮਲਬੇ ਦੇ ਵਿੱਚ ਹੈਗਾ ਆ। ਟਾਈਮ ਕਹਿੰਦੇ ਜਿਹੜਾ ਰਾਈਟ ਨਾਓ ਜਿੰਨੇ ਵੀ ਫਾਇਰ ਫਾਈਟਰਸ ਆ 400 ਤੋਂ ਵੱਧ ਲੱਗੇ ਹੋਏ ਨੇ ਵੀ ਕਹਿੰਦੇ ਵੀ ਟਾਈਮ ਜਿਹੜਾ ਬਹੁਤ ਇੰਪੋਰਟੈਂਟ ਆ। ਜਿੰਨੀ ਜਲਦੀ ਮਲਬਾ ਹਟਾ ਕੇ ਜੇ ਕੋਈ ਵਿੱਚ ਸਰਵਾਈਵਰ ਹੈਗਾ ਵੀ ਆ ਫਸਿਆ ਆ ਤੇ ਉਹ ਟਾਈਮ ਦੇ ਨਾਲ ਹੀ ਜਲਦੀ ਕੱਢ ਲਿਆ ਜਾਵੇ ਤਾਂ ਬਚੂਗਾ, ਨਹੀਂ ਤਾਂ ਬਾਅਦ ਦੇ ਵਿੱਚ ਬਚਣਾ ਬਹੁਤ ਮੁਸ਼ਕਿਲ ਜਿਹੜਾ ਉਹ ਹੋ ਜਾਂਦਾ ਆ। 1967 ਦੇ ਵਿੱਚ ਹਰਜੋਤ ਸਿੰਘ ਜੀ ਇਹ ਬ੍ਰਿਜ ਉਦੋਂ ਕੰਪਲੀਟ ਹੋਇਆ ਸੀਗਾ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਟਰਕੀ ਆ, ਟਰਕੀ ਤੇ US ਦਾ ਜਿਹੜਾ ਰਿਲੇਸ਼ਨ ਆ ਵਾਲਾ ਗੁੱਡ ਨਹੀਂ ਚੱਲ ਰਿਹਾ ਤੇ ਟਰਕਿਸ਼ ਦੀ ਜਿਹੜੀ ਕਰੰਸੀ ਹੈਗੀ ਲੀਰਾ ਆ ਜਿਹਨੂੰ ਕਿਹਾ ਜਾਂਦਾ, ਕਹਿੰਦੇ ਪਈ ਉਹ ਇੱਕ ਤਰ੍ਹਾਂ ਨਾਲ ਸਭ ਤੋਂ ਲੋਐਸਟ ਇਸ ਟਾਈਮ ਡ੍ਰੌਪ ਹੋ ਚੁੱਕੀ ਆ। ਤੇ ਟਰਕੀ ਵਾਲਿਆਂ ਨੇ ਅੱਜ ਜਿਹੜਾ ਆ ਅਮਰੀਕਨ ਕਾਰਾਂ ਤੇ ਹੋਰ ਸਮਾਨ ਦੇ ਉੱਤੇ ਜਿਹੜਾ ਟੈਰਿਫ ਆ ਉਹ 120% ਕਰ ਦਿੱਤਾ ਹੈਗਾ, ਡਬਲ ਕਰ ਦਿੱਤਾ ਆ ਟਰਕਿਸ਼ ਗਵਰਨਮੈਂਟ ਨੇ। ਤੇ ਅਲਕੋਹਲਿਕ ਡਰਿੰਕਸ ਜਿਹੜੀਆਂ ਉਹਨਾਂ ਤੇ 140% ਕਰ ਦਿੱਤਾ ਹੈ। ਇਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕੱਲ੍ਹ
ਜਿਹੜਾ ਸਟੀਲ ਤੇ ਐਲੂਮੀਨੀਅਮ ਆ ਉਹਦੇ ਉੱਤੇ ਵੀ ਜਿਹੜਾ ਟੈਰਿਫ ਆ ਉਹ ਕਾਫੀ ਵਧਾਇਆ ਸੀਗਾ। ਸੋ ਲੱਗਦਾ ਨਹੀਂ ਪਈ ਜਿਹੜਾ ਟਰਕੀ ਤੇ US ਦੇ ਜਿਹੜੇ ਰਿਲੇਸ਼ਨ ਆ ਉਹ ਆਉਣ ਵਾਲੇ ਸਮੇਂ 'ਚ ਬਾਲੇ ਗੁੱਡ ਹੋਣਗੇ, ਕਿਉਂਕਿ ਉੱਥੇ ਦੀ ਜਿਹੜੀ ਕੋਰਟ ਆ ਉਹਨਾਂ ਨੇ ਉਹ ਜਿਹੜਾ ਪ੍ਰੀਸਟ ਜਿਹਨੂੰ ਇੱਕ ਜਿਹੜਾ ਬੰਦੇ ਨੂੰ ਅਰੈਸਟ ਕੀਤਾ ਐਂਡਰਿਊ ਬ੍ਰਨਸਨ ਜਿਨ੍ਹਾਂ ਦਾ ਨਾਂ ਆ, ਉਹ ਕਹਿੰਦੇ ਵੀ ਅਸੀਂ ਉਹਨੂੰ ਛੱਡਣਾ ਨਹੀਂ ਹੈ। ਸੋ ਇਹਨਾਂ ਨੇ ਸਟੈਂਡ US ਨੇ ਇਹ ਲਿਆ ਵੀ ਉਹਨੂੰ ਛੱਡਿਆ ਜਾਵੇ। ਪਰ ਦੂਸਰੇ ਪਾਸੇ ਜਿਹੜੇ ਟਰਕਿਸ਼ ਦੇ ਪ੍ਰੈਜ਼ੀਡੈਂਟ ਹੈਗੇ ਰੈਸੈਪ ਐਰਡੋਗਨ, ਉਹਨਾਂ ਨੇ US ਨੂੰ ਇੱਕ ਤਰ੍ਹਾਂ ਨਾਲ ਅਕਿਊਜ਼ ਕੀਤਾ ਹੈ ਵੀ ਤੁਸੀਂ ਸਾਨੂੰ ਬੈਕ ਸਟੈਪ ਕੀਤਾ ਹੈਗਾ ਆ। ਬਿਲਕੁਲ, ਇਹ ਦੱਸਦੇ ਜੇ ਵੀ ਅੱਜ ਜਿਹੜੇ ਪੈਸਟਰ ਐਂਡਰਿਊ ਉਹਨਾਂ ਦੀ ਅਦਾਲਤ ਦੇ ਵਿੱਚ ਜਿਹੜੀ ਤਰੀਕ ਵੀ ਸੀਗੀ ਤੇ ਉੱਥੇ ਜਿਹੜੇ ਕੋਰਟ ਨੇ ਉੱਥੋਂ ਦੀ ਅਦਾਲਤ ਨੇ ਪੈਸਟਰ ਦੀ ਜਿਹੜੀ ਅਪੀਲ ਆ ਉਸ ਨੂੰ ਰੱਦ ਕਰ ਦਿੱਤਾ ਆ। ਸੋ ਕਾਫੀ ਜਿਹੜਾ ਇਸ ਟਾਈਮ ਮਸਲਾ ਬਣਿਆ ਪਿਆ ਆ। ਇਸ ਪੈਸਟਰ ਦੇ ਉੱਤੇ ਕਹਿੰਦੇ ਦੋਸ਼ ਇਹ ਆ ਵੀ ਇਸ ਨੇ ਜਿਹੜਾ ਕੂਕ ਹੋਣ ਦੀ ਕੋਸ਼ਿਸ਼ ਹੋਈ ਸੀ 2016 ਦੇ ਵਿੱਚ, 2 ਸਾਲ ਪਹਿਲਾਂ, ਉਸ ਟਾਈਮ ਦੇ ਉੱਤੇ ਉਹਨਾਂ ਲੋਕਾਂ ਦਾ ਜਿਹੜਾ ਉਹ ਸਾਥ ਦਿੱਤਾ ਸੀ, ਬਾਹਰੋਂ ਇਨਫਲੂਐਂਸ ਕਰਨ ਦੀ ਵੀ ਜਿਹੜੀ ਆ ਉਸਨੇ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਸੋ ਦੇਖਦੇ ਹਾਂ ਵੀ ਜਿਹੜਾ ਇਹ ਮਸਲਾ ਕੀ ਬਣਦਾ ਹੈ। ਪਰ ਟਰਕੀ ਵੀ ਜਿਹੜਾ ਉਹ ਬੈਕ ਡਾਊਨ ਰਾਈਟ ਨਾਓ ਨਹੀਂ ਹੋ ਰਿਹਾ, ਉਹ ਵੀ ਆਪਣੇ ਪੱਧਰ ਦੇ ਉੱਤੇ ਜਿਹੜਾ ਆ ਉਹ ਵੱਖ-ਵੱਖ ਜਿਹੜੇ ਟੈਰਿਫਸ ਜਾਂ ਬਾਈਕਾਟ ਕਰ ਰਿਹਾ। US ਇਲੈਕਟ੍ਰੋਨਿਕਸ ਦੇ ਬਾਈਕਾਟ ਦਾ ਕੱਲ੍ਹ ਉਹਨਾਂ ਨੇ ਜਿਹੜਾ ਫੈਸਲਾ ਸੁਣਾਇਆ ਸੀ ਤੇ ਅੱਜ ਕਾਫੀ ਜਿਹੜਾ ਆ ਦੇਖੋ ਕਾਫੀ ਜ਼ਿਆਦਾ ਉਹਨਾਂ ਨੇ ਟੈਰਿਫਸ ਦੇ ਵਿੱਚ ਵੀ ਜਿਹੜਾ ਵਾਧਾ ਆ ਉਹ ਕਰ ਦਿੱਤਾ ਆ। ਤੇ ਕਰੰਸੀ ਜਿਹੜੀ ਇੱਕ ਟਾਈਮ ਦੇ ਉੱਤੇ ਰਿਕਾਰਡ ਲੋ ਜਿਹੜੀ ਉਹ ਗਈ ਸੀ 42% ਕਹਿੰਦੇ ਇੱਕ ਟਾਈਮ ਦੇ ਉੱਤੇ ਜਿਹੜੀ ਥੱਲੇ ਚਲੇ ਗਈ ਸੀ। ਕਹਿੰਦੇ ਹੁਣ ਥੋੜ੍ਹੀ ਜਿਹੀ ਉਹਨੇ ਮਜ਼ਬੂਤੀ ਜਿਹੜੀ ਆ ਉਹ ਹਾਸਲ ਕੀਤੀ ਆ। ਪਰ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉੱਥੇ ਕੀ ਬਣਦਾ ਹੈਗਾ ਜੀ। ਸੋ ਸਾਡਾ ਰਾਜਕਰਮਵੀਰ ਸਿੰਘ ਜੀ ਇੱਕ ਸਮਾਂ ਬ੍ਰੇਕ ਦਾ ਹੋ ਗਿਆ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਮਿਲਦੇ ਹਾਂ। ਕੁਛ ਜਿਹੜੇ ਇੰਪੋਰਟੈਂਟ ਇਸ਼ੂ ਆ ਅੱਜ ਸੈਕਰਾਮੈਂਟੋ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਕੀ ਕਰ ਰਹੀ ਆ, ਤੇ ਅੱਜ ਸ਼ਾਮ ਨੂੰ ਜਿਹੜਾ ਮੋਡੈਸਟੋ ਦੇ ਵਿੱਚ ਕੱਲ ਸ਼ਾਮ ਨੂੰ ਜਕਾਰਾ ਮੂਵਮੈਂਟ ਵਾਲੇ ਕੀ ਕਰਨਗੇ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਤੇ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਔਨ KOB। ਤੇ ਟਰੱਕ ਲੀਜ਼ ਤੇ ਵੀ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ DJ 559 514 5653 559 514 5653 ਜਾਂ ਜੈਸੀ 559 514 2663 559 514 2663। ਰੈਬਲ ਐਂਟਰਟੇਨਮੈਂਟ ਗਰੁੱਪ ਪਾਵਰਡ ਬਾਈ ਪੀਟਸ ਰੈਸਟੋਰੈਂਟ ਐਂਡ ਬਰੂ ਹਾਊਸ ਪੇਸ਼ ਕਰਦੇ ਨੇ ਜਸਟ ਕਵਾਲੀ, ਜਿੱਥੇ ਪਹੁੰਚ ਰਹੇ ਹਨ ਉਸਤਾਦ ਰਾਹਤ ਫਤਿਹ ਅਲੀ ਖਾਨ। ਸਤੰਬਰ 7 2018 ਸ਼ਾਮੀ 8 ਵਜੇ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਵਿਖੇ। ਟਿਕਟਾਂ $29 ਤੋਂ ਸ਼ੁਰੂ। tickets.com ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਜੀਵ ਮਸੀਹ 916 444 4448, ਜਤਿੰਦਰ ਮਾਨ 917 775 4422, ਰਾਜ 916 687 1378, ਜਤਿੰਦਰ ਸਿੰਘ ਜੋਗੀ 916 873 4455। ਐਸੋਸੀਏਟ ਸਪਾਂਸਰ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ। ਚੀਫ ਗੈਸਟ ਅਮਰੀਕਨ ਰਿਵਰ ਆਰਵੀਜ਼। ਗ੍ਰੈਂਡ ਸਪਾਂਸਰ ਇੰਡੀਆ ਓਵਨ, ਵਾਈਟ ਲੋਟਸ। ਪਲੈਟੀਨਮ ਸਪਾਂਸਰ ਰਹਿਮਾਨ ਫੈਮਿਲੀ ਫਾਰਮ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸਿਨਕਲੇਅਰ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹਨਾਂ ਕੋਲ ਡੀਜ਼ਲ ਟਰੱਕਸ ਲਈ DEF ਵੀ ਉਪਲਬਧ ਹੈ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। 916 372 2893 916 372 2893। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ।
ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9166730782 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ। ਮौज ਬਣਾਓ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਆਪਣੇ ਨਾਲ ਇਸ ਟਾਈਮ ਜਿਹੜੇ ਸੈਂਟਰਲ ਵੈਲੀ ਤੋਂ ਜੁੜ ਰਹੇ ਨੇ ਜਸਪ੍ਰੀਤ ਕੌਰ ਜੀ, ਤੇ ਆਪਾਂ ਨੂੰ ਜਿਹੜਾ ਟਾਊਨ ਹਾਲ ਮੀਟਿੰਗ ਹੋਣ ਜਾ ਰਹੀ ਆ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੇ ਇੱਕ ਬਜ਼ੁਰਗ ਦੇ ਨਾਲ ਤੇ ਇੱਕ ਜਿਹੜੇ ਕੀਜ਼ ਦੇ ਵਿੱਚ ਤੇ ਮੰਟੀਕਾ ਦੇ ਵਿੱਚ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਸੀ, ਜਿਸ ਦੇ ਵਿੱਚ ਸਿੱਖਾਂ ਉੱਤੇ ਜਿਹੜਾ ਅਚਾਨਕ ਹੀ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਹਮਲਾ ਜਿਹੜਾ ਕੀਤਾ ਗਿਆ ਸੀਗਾ, ਹੀਟ ਕ੍ਰਾਈਮ ਵੱਲ ਨੂੰ ਜਿਹੜੇ ਚੀਜ਼ਾਂ ਇਸ਼ਾਰਾ ਕਰ ਰਹੀਆਂ ਸੀ, ਉਸ ਦੇ ਮਾਮਲੇ ਦੇ ਵਿੱਚ ਜਿਹੜੀ ਟਾਊਨ ਹਾਲ ਮੀਟਿੰਗ ਜਿਹੜੀਆਂ ਰੱਖੀਆਂ ਗਈਆਂ। ਜਕਾਰਾ ਮੂਵਮੈਂਟ ਵਾਲੇ ਜਿਹੜੇ ਬੱਚੇ ਆ, ਨੌਜਵਾਨ ਨੇ, ਉਹ ਬਹੁਤ ਜਿਹੜਾ ਵਧੀਆ ਕੰਮ ਇਸ ਮਾਮਲੇ ਦੇ ਵਿੱਚ ਕਰ ਰਹੇ ਨੇ। ਸੋ ਉਹਦੇ ਬਾਰੇ ਜਿਹੜੀ ਜਾਣਕਾਰੀ ਦੇਣ ਦੇ ਲਈ ਆਪਣੇ ਨਾਲ ਜਸਪ੍ਰੀਤ ਕੌਰ ਜੀ ਜਿਹੜੇ ਇਸ ਟਾਈਮ ਜੁੜ ਚੁੱਕੇ ਨੇ। ਜਸਪ੍ਰੀਤ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਸਪ੍ਰੀਤ ਜੀ, ਜ਼ਰੂਰ ਜਿਹੜੀ ਆਪਣੀ ਇਸ ਟਾਊਨ ਹਾਲ ਮੀਟਿੰਗ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਦਿਓ ਜੀ। ਹਾਂਜੀ, ਅਸੀਂ ਸਾਰਿਆਂ ਨੂੰ ਇਹ ਇੱਕ ਵਾਰੀ ਫਿਰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਸਾਡੇ ਨਾਲ ਕੱਲ੍ਹ ਨੂੰ ਜ਼ਰੂਰ ਹਾਜ਼ਰ ਹੋਣ। ਸਾਡੀ ਟਾਊਨ ਹਾਲ ਕੱਲ੍ਹ ਨੂੰ ਵੀਰਵਾਰ ਨੂੰ ਸਾਡੀ ਹਾਰਟ ਐਂਡ ਸੋਲ ਕੈਫੇ ਦੇ ਵਿੱਚ ਹੋਊਗੀ, ਡਾਊਨਟਾਊਨ ਮੋਡੈਸਟੋ, ਜਿਹਦਾ ਐਡਰੈਸ ਹੈਗਾ ਆ 930 11th ਸਟਰੀਟ ਮੋਡੈਸਟੋ। ਤਾਂ 7 ਤੋਂ ਲੈ ਕੇ 9 ਵਜੇ ਤੱਕ ਜ਼ਰੂਰ ਸਾਰਿਆਂ ਨੂੰ ਅਸੀਂ ਕਹਾਂਗੇ ਜ਼ਰੂਰ ਪਹੁੰਚਣਾ। ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ, ਕਿਉਂਕਿ ਆਪਣਾ ਬਹੁਤ ਜ਼ਰੂਰੀ ਹੈ ਵੀ ਆਪਾਂ ਯੂਥ ਨੂੰ ਆਪਾਂ ਇਕੱਠੇ ਕਰੀਏ ਜੀ। ਉਹਦੇ 'ਚ ਕੋਈ ਇਲੈਕਟਡ ਆਫੀਸ਼ੀਅਲ ਵਗੈਰਾ ਵੀ ਆ ਰਿਹਾ ਕਿ ਨਹੀਂ? ਹਾਂਜੀ, ਅਸੀਂ ਇਨਵੀਟੇਸ਼ਨ ਸਭ ਨੂੰ ਦਿੱਤੇ ਆ, ਤਾਂ ਆਪਣੇ RSVP ਕਰਦੇ ਆ ਜੀ। ਤੇ ਕੱਲ ਆਈ ਥਿੰਕ ਤੁਹਾਡੇ ਉੱਥੇ ਲੋਕਲ ਨਿਊਜ਼ ਦੇ ਵਿੱਚ ਵੀ ਇਸ ਦੀ ਜਿਹੜੀ ਕਵਰੇਜ ਆ ਦੇਖੀ ਗਈ ਸੀ। ਸੋ ਕੀ ਉਹ ਇਸ ਟਾਊਨ ਹਾਲ ਨੂੰ ਕਵਰ ਕਰਨ ਦੇ ਲਈ ਪਹੁੰਚ ਰਹੇ ਨੇ? ਹਾਂਜੀ, ਅਸੀਂ ਪ੍ਰੈਸ ਰਿਲੀਜ਼ ਦਿੱਤੀ ਸੀਗੀ ਫੌਕਸ ਨਿਊਜ਼ ਨੂੰ, ਤਾਂ ਮੋਡੈਸਟੋ ਬੀ ਵਾਲਿਆਂ ਨੂੰ ਵੀ, ਤਾਂ ਹੋਰ ਜਿਹੜੇ ਲਾਗਲੇ ਨਿਊਜ਼ ਪੇਪਰ ਨੂੰ, ਸਭ ਨੂੰ ਅਸੀਂ ਪ੍ਰੈਸ ਰਿਲੀਜ਼ ਦਿੱਤੀ ਹੈ। ਤਾਂ ਕਹਿੰਦੇ ਸੀਗੇ ਵੀ ਜ਼ਰੂਰ ਪਹੁੰਚੋਗੇ।
ਓਕੇ ਸੋ ਜਿਹੜੀ ਇਸ ਟਾਊਨ ਹਾਲ ਦੇ ਵਿੱਚ ਕਿਹੜੇ ਜਿਹੜੇ ਅਹਿਮ ਇਸ਼ੂਜ਼ ਹੈਗੇ ਆ, ਦੇਖੋ ਇੱਕ ਤਾਂ ਜਿਹੜੀਆਂ ਚੀਜ਼ਾਂ ਸਭ ਦੇ ਸਾਹਮਣੇ ਹੋਈਆਂ ਆ ਉਹ ਤਾਂ ਸਭ ਨੂੰ ਪਤਾ ਆ, ਇਸ ਤੋਂ ਇਲਾਵਾ ਹੋਰ ਕਿਹੜੇ ਇਸ਼ੂਜ਼ ਦੇ ਉੱਤੇ ਡਿਸਕਸ਼ਨ ਤੁਹਾਡੇ ਹਿਸਾਬ ਦੇ ਨਾਲ ਜਿਹੜੀ ਉੱਥੇ ਹੋਵੇਗੀ, ਏਜੰਡਾ ਕੀ ਜਿਹੜਾ ਉਸ ਦੇ ਵਿੱਚ ਨਾਲ ਰਹੇਗਾ? ਜ਼ਿਆਦਾ ਅਸੀਂ ਆਪਣੇ ਯੂਥ ਦੇ ਵੌਇਸਿਸ ਸੁਣਨਾ ਚਾਹਾਂਗੇ ਵੀ ਉਹਨਾਂ ਦੇ ਦਿਲ ਵਿੱਚ ਕੀ ਬੀਤ ਰਹੀ ਹੈ, ਵੀ ਉਹ ਆਪਣੇ ਜਿਹੜੇ 올ਡਰ ਜਨਰੇਸ਼ਨ ਆ ਜੋ ਕੁਛ ਹੋਇਆ ਆ ਵੀ ਆਪਣੋ ਯੰਗਰ ਜਨਰੇਸ਼ਨ ਦੀ ਕੀ ਸੋਚ ਹੈ ਉਹਦੇ ਵਿੱਚ ਵੀ ਸਾਡੀ ਕੀ ਰਿਸਪੌਂਸਿਬਿਲਿਟੀ ਆ ਹੋਣ ਲਈ, ਤਾਂ ਅੱਗੇ ਆਪਣੇ ਫਿਊਚਰ ਵਾਸਤੇ ਵੀ ਕਿਉਂ ਇਹ ਚੀਜ਼ਾਂ ਹੁੰਦੀਆਂ ਆ, ਤਾਂ ਕੀ ਗੱਲ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਗਾਹਾਂ ਫਿਊਚਰ ਦੇ ਵਿੱਚ, ਤਾਂ ਉਹ ਕਿਵੇਂ, ਤਾਂ ਅਸੀਂ ਗਾਹਾਂ ਆਪਣਾ ਕਿਹੋ ਜਿਹਾ ਸਿੱਖ ਅਮਰੀਕਨ ਫਿਊਚਰ ਕਿੱਦਾਂ ਬਣਾਉਣਾ ਚਾਹੁੰਦੇ ਆ, ਅਸੀਂ ਜ਼ਿਆਦਾ ਇਹ ਸੁਣਨਾ ਚਾਹੁੰਦੇ ਆ ਵੀ ਯੂਥ ਦੇ ਕੀ ਆਈਡੀਆਜ਼ ਆ। ਓਕੇ ਠੀਕ ਹੈ। ਸੋ ਬਿਲਕੁਲ ਸਰੋਤਿਓ, ਸੋ ਇਹ ਜਿਹੜੀ ਕੱਲ੍ਹ ਨੂੰ 16 ਤਰੀਕ ਨੂੰ 16 ਅਗਸਤ ਨੂੰ ਇਹ ਜਿਹੜੀ ਟਾਊਨ ਹਾਲ ਮੀਟਿੰਗ ਹੈਗੀ ਆ ਹਾਰਟ ਐਂਡ ਸੋਲ ਕੈਫੇ 930 11 ਸਟਰੀਟ ਮੋਡੈਸਟੋ ਵਿਖੇ ਸ਼ਾਮੀ 7 ਵਜੇ ਜਿਹੜੀ ਇਹ ਸ਼ੁਰੂ ਹੋਵੇਗੀ। ਸੋ ਮੋਡੈਸਟੋ ਡਾਊਨਟਾਊਨ ਦੇ ਵਿੱਚ ਹੈਗਾ ਵੀਰਵਾਰ ਨੂੰ ਇਹ ਜਿਹੜੀ ਟਾਊਨ ਹਾਲ ਮੀਟਿੰਗ ਆ। ਸੋ ਆਪ ਸਭ ਨੂੰ ਜਿਹੜੀ ਬੇਨਤੀ ਆ ਵੀ ਆਪਣੇ ਬੱਚਿਆਂ ਸਮੇਤ ਨੌਜਵਾਨ ਜਿਹੜੇ ਜ਼ਰੂਰ ਡੈਫੀਨੇਟਲੀ ਜਿਹੜੀ ਉੱਥੇ ਪਹੁੰਚਣ ਤੇ ਆਪਣੀ ਅਡਲਟ ਵੀ ਜਾਣ, ਬਿਲਕੁਲ ਸਾਰੇ ਜਾਣੇ ਨਹੀਂ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਤੇ ਵੱਧ ਤੋਂ ਵੱਧ ਗਿਣਤੀ ਜਾਓ। ਉਹਦੇ ਨਾਲ ਕੀ ਹੁੰਦਾ ਫਿਰ ਮੀਡੀਆ 'ਚ ਵੀ ਕਵਰੇਜ ਹੁੰਦੀ ਆ ਤੇ ਸਾਰੇ ਫਿਰ ਪਤਾ ਵੀ ਲੱਗਦਾ ਆ, ਖਾਸ ਕਰਕੇ ਜਿਹੜੇ ਟ੍ਰੇਸੀ, ਮੰਟੀਕਾ, ਸਟਾਕਟਨ, ਮੋਡੈਸਟੋ, ਲਿਵਿੰਗਸਟਨ, ਈਵਨ ਫ੍ਰਿਜ਼ਨੋ ਤੱਕ ਉਸ ਏਰੀਏ ਦੇ ਲੋਕ ਹੈਗੇ ਆ। ਸੋ ਇਹਦੇ ਬਾਰੇ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋਈ ਤੁਸੀਂ ਜਸਪ੍ਰੀਤ ਕੌਰ ਜਿਹੜੇ ਇਹ ਕਮਿਊਨਿਟੀ ਐਡਵਾਈਜ਼ਰ ਆ ਜਕਾਰਾ ਦੇ ਸੀਰੀਅਸ ਮੋਡੈਸਟੋ ਏਰੀਆ ਦੇ, ਉਹਨਾਂ ਦਾ ਟੈਲੀਫੋਨ ਨੰਬਰ ਹੈਗਾ 2095969847 ਤੇ ਜਾਂ ਤੁਸੀਂ ਨੈਨਦੀਪ ਸਿੰਘ ਨੂੰ ਕਾਲ ਕਰ ਸਕਦੇ ਹੋ, ਉਹਨਾਂ ਦਾ ਨੰਬਰ ਹੈਗਾ 5596474700। ਸੋ ਸਰੋਤਿਓ ਜਿੰਨੇ ਵੀ ਸੁਣ ਰਹੇ ਆ, ਜਿਸ ਤਰ੍ਹਾਂ ਤੁਸੀਂ ਜਿਹੜਾ ਸਾਨੂੰ ਇਸ ਬਿੱਲ ਦਾ ਜਿਹੜਾ ਆਪਾਂ ਜਿਹਦੇ ਬਾਰੇ ਕੱਲ੍ਹ ਡਿਸਕਸ ਕਰਦੇ ਸੀ ਇੰਨਾ ਸਾਥ ਦਿੱਤਾ ਹੈਗਾ, ਕਹਿੰਦੇ ਉਹਨਾਂ ਦੀਆਂ ਜਿਹੜੀਆਂ ਕਾਲਸ ਨਾਲ ਹੜ੍ਹ ਆ ਗਿਆ, ਤੇ ਉਸੇ ਤਰ੍ਹਾਂ ਜਿਹੜਾ ਇੱਥੇ ਵੀ ਸਾਥ ਦਿਓ। ਬਿਲਕੁਲ ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਆ। ਜਿੱਦਾਂ ਜਸਪ੍ਰੀਤ ਕਹਿ ਰਹੀ ਆ ਵੀ ਸਿੱਖ ਅਮਰੀਕਨ ਫਿਊਚਰ ਨੂੰ ਲੈ ਕੇ ਜਿਹੜੀਆਂ ਗੱਲਾਂ ਹੈਗੀਆਂ, ਦੇਖੋ ਆਪਾਂ ਸਾਰੇ ਜਾਣਿਆਂ ਨੂੰ ਅਸੈਪਟ ਕਰਦੇ ਹਾਂ, ਆਪਾਂ ਸਾਰੇ ਜਾਣਿਆਂ ਦੇ ਨਾਲ ਮਿਲ ਜੁਲ ਕੇ ਚੱਲਦੇ ਹਾਂ ਵੀ ਕੀ ਰੀਜ਼ਨ ਹੈਗੇ ਆ ਵੀ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ, ਵੀ ਵਾਟ ਐਲਸ ਕਮਿਊਨਿਟੀ ਨੂੰ ਹੋਰ ਕੀ ਕਰਨ ਦੀ ਜ਼ਰੂਰਤ ਆ। ਜਿੱਥੇ ਸਿਆਣੇ ਜਾਣੇ ਵੀ ਜਿਹੜੇ ਲੰਮੇ ਸਮੇਂ ਤੋਂ ਰਹਿ ਰਹੇ ਆ, ਨੌਜਵਾਨ ਜਿਹੜੇ ਉੱਥੋਂ ਦੇ ਨੌਜਵਾਨਾਂ ਦੇ ਨਾਲ ਘੁਲਦੇ ਮਿਲਦੇ ਆ, ਸੋ ਇਹ ਸਾਰੇ ਜਾਣੇ ਮਿਲ ਜੁਲ ਕੇ ਬੈਠ ਕੇ ਜਿਹੜੇ ਵਿਚਾਰ ਚਰਚਾ ਜਿਹੜੀ ਹੋਊਗੀ ਤਾਂ ਵੀ ਸਾਨੂੰ ਪੂਰੀ ਇਹ ਹੈਗਾ ਵੀ ਪੋਜ਼ੀਟਿਵ ਇੱਕ ਜਿਹੜੀ ਇਹ ਜਿਹੜੀ ਟਾਊਨ ਹਾਲ ਮੀਟਿੰਗ ਰਹੂਗੀ। ਪਰ ਇੱਕ ਜਿਹੜੀ ਚੀਜ਼ ਜ਼ਰੂਰੀ ਆ ਵੀ ਸਾਰੇ ਜਾਣੇ ਵੱਧ ਤੋਂ ਵੱਧ ਜਿਹੜਾ ਇਸ ਦੇ ਵਿੱਚ ਡੈਫੀਨੇਟਲੀ ਜਿਹੜਾ ਹਿੱਸਾ ਲੈਣ। ਸੋ ਹੋਰ ਜਸਪ੍ਰੀਤ ਜੀ ਜੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ? ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਜਾਣੇ ਜ਼ਰੂਰ ਵਾਹਿਗੁਰੂ ਦੀ ਕਿਰਪਾ ਨਾਲ ਜ਼ਰੂਰ ਪਹੁੰਚਣਾ, ਤਾਂ ਸਾਡੇ ਨਾਲ ਆਪਣੇ ਸਾਰੇ ਸੋਚ ਸਭ ਕੁਝ ਸਾਂਝੇ ਕਰਨ, ਤਾਂ ਬਸ ਪੇਰੈਂਟਸ ਆਪਣੇ ਪਲੀਜ਼ ਆਪਣੇ ਬੱਚੇ ਦੇ ਨਾਲ ਆਓ, ਤਾਂ ਉਹਨਾਂ ਦੀਆਂ ਆਵਾਜ਼ਾਂ ਸੁਣਨ, ਕਿਉਂਕਿ ਬਹੁਤ ਵਾਰੀ ਇਹ ਹੁੰਦਾ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਅਡਲਟਸ ਦੀ ਵੌਇਸਿਸ ਬਹੁਤ ਸੁਣਦੇ ਹਾਂ, ਪਰ ਅਸੀਂ ਇੱਕ ਵਾਰੀ ਆਪਣੇ ਯੂਥ ਨੂੰ ਮੌਕਾ ਦੇਣਾ ਚਾਹੁੰਦੇ ਵੀ ਤੁਸੀਂ ਵੀ ਆਪਣੇ ਵੌਇਸਿਸ ਆਪਣੇ ਗੱਲਾਂ ਕਰਨ, ਤਾਂ ਯੈਸ ਤਾਂ I want their voices to be also heard। ਜੀ ਠੀਕ ਹੈ, ਥੈਂਕ ਯੂ ਜਸਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਤੇ ਸ਼ੁਕਰੀਆ ਵੈਰੀ ਮਚ ਐਂਡ ਗੁੱਡ ਜੌਬ। ਤੇ ਤੁਸੀਂ ਇਦਾਂ ਹੀ ਜਿਹੜੇ ਕੰਮ ਜ਼ਰੂਰ ਡੈਫੀਨੇਟਲੀ ਕਰਦੇ ਰਹੋ ਅੱਗੇ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸਰੋਤਿਓ, ਇਹ ਜਿਹੜੀ ਜਕਾਰਾ ਮੂਵਮੈਂਟ ਦੇ ਬੱਚੇ ਆ, ਇਹ ਕਾਫੀ ਸਾਲਾਂ ਤੋਂ ਬਹੁਤ ਸਾਰੇ ਜਿਹੜੇ ਆਪਣੇ ਸਿੱਖ ਇਸ਼ੂਜ਼ ਹੈਗੇ ਆ ਉਹਨਾਂ ਦੇ ਉੱਤੇ ਵਰਕਆਊਟ ਕਰ ਰਹੇ ਆ, ਤੇ ਸਾਨੂੰ ਸਾਰਿਆਂ ਨੂੰ ਜਿਹੜਾ ਆ ਇਹ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਹੈਗਾ ਆ। ਕੱਲਾ ਸਿੱਖ ਹੀ ਨਹੀਂ, ਪੰਜਾਬੀ ਇਸ਼ੂਜ਼ ਜਿਹੜਾ ਹੁਣ ਪੰਜਾਬੀ ਭਾਸ਼ਾ ਵਾਲਾ ਬੋਲੀ ਵਾਲਾ ਸੈਂਸਸ ਦੇ ਵਿੱਚ ਪੰਜਾਬੀ, ਵੋਟਾਂ ਦੇ ਵਿੱਚ ਜਿਹੜਾ ਸੀਗਾ ਬੈਲਟ ਦੇ ਵਿੱਚ, ਸੋ ਇਹ ਬਹੁਤ ਵਧੀਆ ਕੰਮ ਕਰ ਰਹੇ। ਦੇਖੋ ਸ਼ੁਰੂ ਦੇ ਵਿੱਚ ਪੈਰ ਜਮਾਉਣ ਨੂੰ ਸਮਾਂ ਲੱਗਦਾ ਆ, ਤੇ ਬੱਚੇ ਜਿਹੜੇ ਆ ਹੁਣ ਉਸ ਦੇ ਵਿੱਚ ਕਾਮਯਾਬ ਨੇ, ਨੌਜਵਾਨ ਕਾਮਯਾਬ ਨੇ, ਤੇ ਜ਼ਰੂਰ ਇਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਕਰਿਆ ਕਰੋ, ਇਹਨਾਂ ਨੂੰ ਹੱਲਾਸ਼ੇਰੀ ਦਿਆ ਕਰੋ। ਤੁਹਾਡੇ ਕੋਲ ਕੀ ਹੋਰ ਦੇਖੋ ਜਿਹੜੇ ਸਿਆਣੇ ਹੁੰਦੇ ਆ ਉਹਨਾਂ ਦੇ ਕੋਲ ਹੋਰ ਵੀ ਕਈ ਆਈਡੀਆ ਜਿਹੜੇ ਹੋ ਸਕਦੇ, ਜ਼ਰੂਰ ਆਪਣੇ ਆਈਡੀਆਜ਼ ਜਿਹੜੇ ਆ ਉਹ ਤੁਸੀਂ ਸ਼ੇਅਰ ਡੈਫੀਨੇਟਲੀ ਇਹਨਾਂ ਦੇ ਨਾਲ ਕਰਦੇ ਰਿਹਾ ਕਰੋ, ਤਾਂ ਜੋ ਇਹਨਾਂ ਨੂੰ ਵੀ ਹੋਰ ਜਿਹੜੀਆਂ ਗੱਲਾਂ ਦਾ ਇਸ ਦੇ ਬਾਰੇ ਜਿਹੜਾ ਉਹ ਪਤਾ ਲੱਗਦਾ ਰਹੇ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਜਿਹੜੀ ਨਜ਼ਰ ਮਾਰੀਏ, ਤਾਂ ਕਾਫੀ ਜਿਹੜੇ ਸਰੋਤੇ ਸਾਨੂੰ ਪੁੱਛ ਰਹੇ ਸੀ ਵੀ ਰਾਈਟ ਨਾਓ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ, ਜਿਹੜੀ ਕਾਰ ਫਾਇਰ ਹੈਗੀ ਆ ਜਾਂ ਮੈਂਡੋਸੀਨੋ ਕੰਪਲੈਕਸ ਫਾਇਰ ਆ, ਉਸ ਦੇ ਬਾਰੇ ਕੀ ਲੇਟੈਸਟ ਅਪਡੇਟ ਹੈਗੀ ਆ। ਮੈਂਡੋਸੀਨੋ ਕੰਪਲੈਕਸ ਫਾਇਰ ਦੇ ਵਿੱਚ ਜਿਹੜੀ ਥੋੜ੍ਹੀ ਜਿਹੀ ਕਾਮਯਾਬੀ ਉੱਥੇ ਦੇ ਫਾਇਰ ਫਾਈਟਰਸ ਆ ਉਹਨਾਂ ਨੂੰ ਮਿਲੀ ਆ,
ਆ ਜਿਹੜੀ ਰਿਵਰ ਫਾਇਰ ਹੈਗੀ ਆ ਉਹ ਜਿਹੜੀ ਪੂਰੀ ਤਰ੍ਹਾਂ 100% ਜਿਹੜੀ ਉਹ ਕੰਟੇਨ ਕਰ ਚੁੱਕੇ ਆ। ਤੇ ਜਿਹੜੀ ਕਾਰ ਫਾਇਰ ਜਿਹੜੀ ਆ ਉਹ ਹਜੇ ਸਿਰਫ 67% ਕੰਟੇਨਡ ਹੋਈ ਹੈਗੀ ਆ। ਹਾਂਜੀ, ਕਾਰ ਫਾਇਰ ਰੈਡਿੰਗ ਇਲਾਕੇ ਦੇ ਵਿੱਚ ਜਿਹੜੀ ਸੀਗੀ ਉਹ ਆ ਸ਼ਾਸਤਾ ਕਾਉਂਟੀ। ਜਿਹੜੀ ਮੈਂਡੋਸਿਨ ਕੰਪਲੈਕਸ ਦੇ ਵਿੱਚ ਜਿਹੜੀ ਰੈਚ ਫਾਇਰ ਆ ਉਹ ਤਕਰੀਬਨ 40% ਤੋਂ ਵੱਧ ਜਿਹੜੀ ਉਸਨੂੰ ਜਿਹੜੀ ਕਾਬੂ ਕਰਨ ਦੇ ਵਿੱਚ ਕਾਮਯਾਬ ਹੋਏ ਨੇ, ਅਤੇ ਉਹ ਹੁਣ ਤੱਕ ਦੀ ਜਿਹੜੀ ਕੈਲੀਫੋਰਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਜਿਹੜੀ ਅੱਗ ਸਾਬਤ ਹੋਈ ਆ, ਜਿਸ ਦੇ ਕਰਕੇ 3 ਲੱਖ ਤੋਂ ਵੱਧ ਏਕੜ ਜਿਹੜੇ ਆ ਉਹ ਇਸ ਟਾਈਮ ਸੜ ਕੇ ਸਵਾਹ ਹੋ ਚੁੱਕੇ ਨੇ। 1077 ਦੇ ਕਰੀਬ ਘਰ ਜਿਹੜੇ ਆ ਉਹ ਅੱਗ ਦੀ ਭੇਟ ਚੜ੍ਹ ਗਏ ਆ, ਤੇ 190 ਦੇ ਕਰੀਬ ਹੋਰ ਜਿਹੜੀਆਂ ਕਮਰਸ਼ੀਅਲ ਸਟਰਕਚਰਸ ਆ ਉਹ ਸੜ ਗਈਆਂ, ਤੇ 7 ਦੇ ਕਰੀਬ ਜਿਹੜੀਆਂ ਆ ਮੌਤਾਂ ਉੱਥੇ ਹੋਈਆਂ, ਤੇ ਬਹੁਤ ਸਾਰੇ ਜਿਹੜੇ ਜਾਨਵਰ ਆ ਐਨੀਮਲਸ ਆ ਉਹ ਵੀ ਮਾਰੇ ਗਏ। ਬਿਲਕੁਲ। ਤੇ ਕੱਲ ਨਾਲ ਹੀ ਹਰਜੋਤ ਸਿੰਘ ਜੀ ਜਿਹੜੀ ਖਬਰ ਇੱਕ ਇਹ ਵੀ ਆ ਰਹੀ ਸੀ, ਜਿਹੜੀ ਯੋਸੇਮਿਟੀ ਦੇ ਵਿੱਚ ਮੈਰੀਪੋਸਾ ਫਾਇਰ ਸੀਗੀ ਉਸ ਦੇ ਉੱਤੇ ਜਿਹੜਾ ਕਾਬੂ ਤਾਂ ਪਾ ਲਿਆ ਗਿਆ ਸੀ। ਉਸੇ ਦੇ ਚੱਲਦਿਆਂ ਕੱਲ ਯੋਸੇਮਿਟੀ ਨੈਸ਼ਨਲ ਪਾਰਕ ਇੱਕ ਵਾਰੀ ਦੁਬਾਰਾ ਮੁੜ ਕੇ ਲੋਕਾਂ ਦੇ ਸੈਲਾਨੀਆਂ ਦੇ ਲਈ ਜਿਹੜੀ ਆ ਘੁੰਮਣ ਫਿਰਨ ਦੇ ਲਈ ਉਹ ਖੋਲ੍ਹ ਦਿੱਤੀ ਗਈ ਹੋਈ ਆ, ਪਰ ਜਿਹੜੇ ਉੱਥੇ ਲੋਕ ਜਾ ਰਹੇ ਸੀ ਉਹਨਾਂ ਦੇ ਕਹਿਣ ਮੁਤਾਬਕ ਅਜੇ ਵੀ ਧੂੰਆਂ ਜਿਹੜਾ ਉੱਥੇ ਦੇਖਿਆ ਜਾ ਸਕਦਾ ਆ, ਤੇ ਜਿਹੜੇ ਲੋਕ ਸੋਚ ਰਹੇ ਨੇ ਅਜੇ ਵੀ ਜਾਣ ਦੀ, ਤੇ ਜੇ ਤੁਹਾਨੂੰ ਇੱਦਾਂ ਸਾਹ ਨੂੰ ਲੈ ਕੇ ਜਿਹੜਾ ਥੋੜ੍ਹੀ ਤਕਲੀਫ ਰਹਿੰਦੀ ਆ, ਖਾਸ ਕਰਕੇ ਧੂੰਏਂ ਤੋਂ ਤੁਹਾਨੂੰ ਐਲਰਜੀਜ਼ ਆ ਜਾਂ ਕੁਛ ਹੈਗਾ ਆ, ਉਹ ਅਜੇ ਜਿਹੜਾ ਵੇਟ ਕਰਨ ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਜਿਹੜਾ ਧੂੰਆਂ ਵਗੈਰਾ ਵੀ ਜਿਹੜਾ ਉਹ ਛੱਟ ਨਹੀਂ ਜਾਂਦਾ। ਤੇ ਅਜੇ ਵੀ ਬਹੁਤ ਸਾਰੇ ਜਿਹੜੇ ਹੌਟ ਸਪੌਟਸ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਹੈਗੇ ਨੇ। ਖਾਸ ਕਰਕੇ ਜਿਹੜੇ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਘੁੰਮਣ ਜਾ ਰਹੇ ਆ ਬਹੁਤ ਹੀ ਜ਼ਿਆਦਾ ਅਲਰਟ ਜਿਹੜੇ ਰਹਿਣ, ਕਿਸੇ ਵੀ ਤਰੀਕੇ ਦੀ ਕੋਈ ਵੀ ਜਿਹੜੀ ਆ ਉਹ ਖਾਸ ਕਰਕੇ ਅੱਗ ਦੇ ਨਾਲ ਤਾਂ ਖੇਡਣ ਵਾਲੀ ਜਿਹੜੀ ਕੋਈ ਗੱਲ ਜਿਹੜੀ ਉਹ ਨਾ ਕੀਤੀ ਜਾਵੇ, ਕੋਈ ਸ਼ਰਾਰਤ ਦੇ ਬਾਰੇ ਜਿਹੜਾ ਉਹ ਸੋਚਿਆ ਨਾ ਜਾਵੇ। ਜੇ ਤੁਹਾਨੂੰ ਕੋਈ ਕਰਦਾ ਦਿਖਦਾ ਤੇ ਨਾਲ ਦੇ ਨਾਲ ਤੁਰੰਤ ਉੱਥੇ ਜਿਹੜੇ ਅਧਿਕਾਰੀਆਂ ਨੂੰ ਜਿਹੜਾ ਉਹ ਤੁਸੀਂ ਜਿਹੜੀ ਸੂਚਨਾ ਦਿਓ, ਕਿਉਂਕਿ ਇਹੀ ਚੀਜ਼ਾਂ ਇਹ ਵਾਤਾਵਰਣ ਨੂੰ ਜੇ ਆਪਾਂ ਸਾਫ਼ ਸੁਥਰਾ ਬਚਾ ਕੇ ਰੱਖਾਂਗੇ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਥੇ ਜਿਹੜਾ ਉਹ ਰਹਿ ਸਕਾਂਗੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਨਵੀਰ ਸਿੰਘ ਜੀ, ਮੈਂ ਊਬਰ ਦੀ ਜਿਹੜੀ ਖਬਰ ਆ ਉਹ ਸਾਂਝੀ ਕਰਨਾ ਚਾਹੁੰਦਾ। ਆਪਾਂ ਬਹੁਤ ਸਾਲਾਂ ਤੋਂ ਹੀ ਜਦੋਂ ਤੋਂ ਹੀ ਊਬਰ ਦਾ ਰੌਲਾ ਪੈਣਾ ਸ਼ੁਰੂ ਹੋਇਆ ਹੈਗਾ, ਉਦੋਂ ਤੋਂ ਹੀ ਅਸੀਂ ਜਿਹੜੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਅਲਰਟ ਕਰਦੇ ਰਹੇ ਆ ਵੀ ਇਹ ਇੱਕ ਬਹੁਤ ਵੱਡੀ ਕੰਪਨੀ ਆ ਰਹੀ ਆ ਜਿਹੜਾ ਤੁਹਾਡਾ ਟੈਕਸੀ ਬਿਜ਼ਨਸ ਨੂੰ ਇੱਕ ਤਰ੍ਹਾਂ ਨਾਲ ਮਾਰ ਕੇ ਰੱਖ ਦੇਵੇਗੀ। ਸੋ ਇਹ ਕੁਝ ਵਾਪਰਿਆ ਪੂਰੇ USA ਦੇ ਵਿੱਚ। ਹੁਣ ਇਕੱਲਾ USA ਨਹੀਂ, ਮੈਂ ਦੇਖ ਰਿਹਾ ਸੀ ਅੱਜ ਸਿੰਗਾਪੁਰ ਦੀ ਵੀ ਬਹੁਤ ਵੱਡੀ ਨਿਊਜ਼ ਸੀ। ਸਾਰੇ ਹੀ ਮੁਲਕਾਂ ਦੇ ਵਿੱਚ, ਈਵਨ ਇੰਡੀਆ, ਕੈਨੇਡਾ 'ਚ ਵੀ ਬਹੁਤ ਜ਼ੋਰ ਲਾ ਰਿਹਾ, ਕਿਉਂਕਿ ਜਿਹੜੀ ਵੱਡੀ ਕੰਪਨੀਆਂ ਆ ਉਹ ਛੋਟੇ ਬਿਜ਼ਨਸ ਨੂੰ ਮਾਰਨਾ ਚਾਹ ਰਹੀ ਆ, ਤੇ ਜਿਹੜੇ ਛੋਟੇ ਬਿਜ਼ਨਸ ਆ ਉਹਨਾਂ ਦਾ ਸਾਥ ਵੀ ਕੋਈ ਨਹੀਂ ਦਿੰਦੇ। ਹੁਣ ਨਿਊਯਾਰਕ ਦੇ ਵਿੱਚ ਨਿਊਯਾਰਕ ਦੀ ਜਿਹੜੀ ਸਿਟੀ ਕੌਂਸਲ ਆ ਉਹਨਾਂ ਨੇ 39 ਦੇ ਮੁਕਾਬਲੇ 6 ਵੋਟਾਂ ਦੇ ਨਾਲ ਬਹੁਤ ਸਾਰੇ ਮਲਟੀਪਲ ਬਿੱਲ ਪਾਸ ਕੀਤੇ ਸੀ ਵੀ ਜਿਹੜੇ ਊਬਰ, ਲਿਫਟ ਤੇ ਹੋਰ ਜਿਹੜੀਆਂ ਰਾਈਡ ਸ਼ੇਅਰਿੰਗ ਕੰਪਨੀਜ਼ ਆ ਉਹਨਾਂ ਦੇ ਉੱਤੇ ਜਿਹੜਾ ਆ ਅਸੀਂ ਲਿਮਿਟ ਲਾਉਣ ਜਾ ਰਹੇ ਹੈਗੇ ਆ ਵੀ ਇਹ ਤੋਂ ਵੱਧ ਅਸੀਂ ਉਹਨਾਂ ਨੂੰ ਲਾਇਸੈਂਸ ਨਹੀਂ ਦੇਵਾਂਗੇ। ਪਰ ਅੱਜ ਜਿਹੜੀ ਊਬਰ ਦਾ ਇੱਕ ਸਪੋਕਸ ਪਰਸਨ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਜੋ ਮਰਜ਼ੀ ਹੋ ਜਾਏ ਅਸੀਂ ਆਪਣਾ ਬਿਜ਼ਨਸ ਗਰੋ ਕਰਾਂਗੇ, ਨੋ ਮੈਟਰ ਵਟ, ਸਾਨੂੰ ਜਿਹੜਾ ਮਰਜ਼ੀ ਮੈਥਡ ਵਰਤਣਾ ਹੋਵੇ। ਸੋ ਉਹਨਾਂ ਨੇ ਹੁਣ ਇੱਕ ਨਵੀਂ ਸਕੀਮ ਛੱਡ ਦਿੱਤੀ ਆ ਵੀ ਜਿਹੜੀਆਂ ਕਾਰਾਂ ਹੁਣ ਆਲਰੇਡੀ ਲਾਇਸੈਂਸਡ ਆ, ਕਈ ਵਾਰੀ ਕੀ ਹੁੰਦਾ ਕੋਈ ਊਬਰ 8 ਘੰਟੇ ਚਲਾਉਂਦਾ, 10 ਘੰਟੇ ਚਲਾਉਂਦਾ, ਉਹ ਕਹਿੰਦੇ ਵੀ ਜਿਹੜੇ ਟਾਈਮ ਨਹੀਂ ਚੱਲਦੀ ਉਹ ਅਸੀਂ ਹੋਰ ਡਰਾਈਵਰ ਨਾਲ ਉਹਨਾਂ ਦੀਆਂ ਉਹ ਸ਼ੇਅਰ ਕਰ ਦਾਂਗੇ। ਕਾਰਾਂ ਚਾਹੇ ਉਨੀਆਂ ਰਹਿਣ, ਕਹਿੰਦੇ ਡਰਾਈਵਰ ਅਸੀਂ ਉਹ ਵਧਾ ਦਾਂਗੇ। ਸੋ ਊਬਰ ਦੀਆਂ ਕਾਰਾਂ ਵੀ 24 ਆਵਰ ਫਿਰ ਉਹ ਨਿਊਯਾਰਕ ਦੇ ਵਿੱਚ ਚੱਲਣਗੀਆਂ। ਸੋ ਅਲਟੀਮੇਟਲੀ ਜਿਹੜਾ ਆ ਉੱਥੇ ਦਾ ਟੈਕਸੀ ਬਿਜ਼ਨਸ ਆ ਉਹ ਬਹੁਤ ਜ਼ਿਆਦਾ ਉਹ ਹਰਟ ਹੋਣ ਜਾ ਰਿਹਾ ਹੈ। ਬਿਲਕੁਲ, ਜਿਹੜਾ ਟੈਕਸੀ ਲਿਮੋਜ਼ਿਨ ਕਮਿਸ਼ਨ ਆ ਉਹਨਾਂ ਨੇ ਬੜੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਕੋਸ਼ਿਸ਼ ਜਿਹੜੀ ਟਰਾਈ ਕਰ ਰਹੇ ਆ ਵੀ ਜਿਹੜਾ ਦੂਜਾ ਬਿਜ਼ਨਸ ਆ ਉਹ ਕਿਤੇ ਨਾ ਕਿਤੇ ਪਨਪਦਾ ਰਹੇ, ਬਚਦਾ ਰਹੇ। ਪਰ 6 ਦੇ ਮੁਕਾਬਲੇ ਜਿੱਦਾਂ ਦੱਸਿਆ ਵੀ 39 ਜਿਹੜੇ ਕਾਉਂਸਲ ਮੈਂਬਰ ਸੀਗੇ ਉਹ ਹੱਕ ਦੇ ਵਿੱਚ ਸੀਗੇ ਵੀ ਜਿਹੜੀਆਂ ਊਬਰ ਦੀਆਂ ਲਿਮਿਟਿਡ ਕਾਰਾਂ ਹੀ ਜਿਹੜੀਆਂ ਇੱਕ ਟਾਈਮ ਦੇ ਉੱਤੇ ਜਿਹੜੀਆਂ ਉਹ ਚੱਲਣ, ਤੇ ਇਹ ਕਹਿੰਦੇ ਵੀ ਨਾਲ ਇਮੀਡੀਏਟਲੀ ਇਹ ਜਿਹੜਾ ਬਿੱਲ ਆ ਉਹ ਇਫੈਕਟ ਦੇ ਵਿੱਚ ਆ ਚੁੱਕਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਊਬਰ ਏਡੀ ਵੱਡੀ ਹੁਣ ਕੰਪਨੀ ਬਣ ਸਕਦੀ ਹੈ ਵੀ ਉਹ ਬੈਕ ਡਾਊਨ ਤਾਂ ਕਰੂਗੀ ਨਹੀਂ, ਵੀ ਚਾਹੇ ਜਿਹੜੀਆਂ ਆ ਉਹ ਸਰਕਾਰਾਂ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਕੋਈ ਲੌਬਿਸਟ ਜਿਹੜਾ ਉਹ ਹਾਇਰ ਕਰ ਲੈਣਗੇ, ਜਿਸ ਦੇ ਵਿੱਚ ਇਹ ਵੋਟਸ ਨੂੰ ਜਿਹੜੀ ਆ ਉਹ ਦੂਜੇ ਪਾਸੇ ਨੂੰ ਸਵੇ ਕਰਨ ਦੀ ਜਿਹੜੀ ਕੋਸ਼ਿਸ਼ ਕਰਨਗੇ। ਦੇਖੋ ਇੱਕ ਚੀਜ਼ ਹਰ ਇੱਕ ਨੂੰ ਇਸ ਦੇ ਵਿੱਚ ਸਮਝਣ ਦੀ ਜ਼ਰੂਰਤ ਆ, ਜਿਹੜਾ ਅਮਰੀਕਾ ਆ ਉਹ ਕੈਪੀਟਲਿਸਟ ਜਿਹੜੀ ਕੰਟਰੀ ਆ, ਉਹਨਾਂ ਨੇ ਹਮੇਸ਼ਾ ਹੀ ਵੱਡੇ ਬਿਜ਼ਨਸ ਵੱਲ
ਨੂੰ ਹੀ ਜਿਹੜਾ ਝੁਕਾਵ ਜਿਹੜਾ ਉਹ ਰੱਖਣਾ ਆ। ਇਹ ਚੀਜ਼ਾਂ ਜਿਹੜੀਆਂ ਸਮਝਣ ਦੀ ਜ਼ਰੂਰਤ ਹੈਗੀ ਆ। ਹਾਂ, ਹਾਲ ਦੀ ਘੜੀ ਜਿਹੜੀ ਇੱਕ ਛੋਟੀ ਜਿਹੀ ਜਿੱਤ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਟੈਕਸੀ ਲਿਮੋਜ਼ੀਨ ਵਾਲੇ ਜਿਹੜੇ ਹੈਗੇ ਉਹਨਾਂ ਦੇ ਲਈ ਹੋਈ ਹੋਊਗੀ, ਪਰ ਉਹਨਾਂ ਨੇ ਆਲਰੇਡੀ ਦੇਖੋ ਸਕੀਮ ਨਵੀਂ ਜਿਹੜੀ ਉਹ ਘੜ ਵੀ ਲਈ ਆ। ਉਹ ਕਹਿੰਦੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਊਬਰ ਨੇ ਜਿਹੜੇ ਕਲੈਵਰ ਵੇਜ਼ ਬਣਾ ਕੇ ਨਾ ਚਲਾਕੀ ਦੇ ਨਾਲ ਆਪਣਾ ਬਿਜ਼ਨਸ ਆ ਉੱਥੇ ਗਰੋ ਕਰੀ ਹੀ ਜਿਹੜਾ ਉਹ ਜਾਣਾ ਆ। ਸੋ ਆਈਦਰ ਸਮੇਂ ਦੇ ਹਾਣੀ ਬਣ ਕੇ ਕਿਸੇ ਹੋਰ ਪਾਸੇ ਵੱਲ ਨੂੰ ਜਿਹੜਾ ਚੱਲਣਾ ਪਊਗਾ, ਤੇ ਜਾਂ ਫਿਰ ਇਹ ਜਿਹੜਾ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਜਿਹੜੀ ਲੜਾਈ ਹੈਗੀ ਆ ਉਹ ਅੱਗੇ ਤੱਕ ਜਾਊਗੀ। ਪਰ ਜਿਹੜਾ ਕੰਜ਼ਿਊਮਰ ਆ ਉਹ ਤਾਂ ਇਸ ਦੇ ਵਿੱਚ ਫਾਇਦੇ 'ਚ ਆ। ਦੇਖੋ ਵੀ ਜਿਹੜੀ ਚੀਜ਼ ਦੇ ਵਿੱਚ ਜਿੱਥੇ ਟੈਕਸੀ ਲਿਮੋਜ਼ਿਨ ਦਾ ਖਰਚਾ ਜਿੱਥੇ ਕਹਿੰਦਾ ਵੀ ਉਹ ਵੱਧ ਦੇਣਾ ਪੈਂਦਾ ਸੀ, ਊਬਰ ਕਰਕੇ ਉਹਨੂੰ ਘੱਟ ਦੇਣਾ ਪੈਂਦਾ ਆ, ਉਹ ਕਹਿੰਦਾ ਵਾਈ ਨਾਟ। ਸੋ ਲੋਕ ਵੀ ਜਿਹੜੇ ਉਸ ਚੀਜ਼ ਦੇ ਵਿੱਚ ਉਹਨਾਂ ਦੀ ਜਿਹੜੀ ਸਪੋਰਟ ਆ ਉਹ ਕਰਦੇ ਨੇ। ਹਾਂ, ਜਿਨ੍ਹਾਂ ਦੇ ਪਰਿਵਾਰ ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਦੇ ਨਾਲ ਜੁੜੇ ਆ, ਉਹ ਡੈਫੀਨੇਟਲੀ ਊਬਰ ਨੂੰ ਜਿਹੜਾ ਉਹ ਮਾੜਾ ਵੀ ਕਹਿਣਗੇ ਵੀ ਇੱਦਾਂ ਆ, ਉਹ ਪ੍ਰੋਬਲਮ ਆ। ਪਰ ਦੇਖੋ ਉਹ ਐਜ਼ ਏ ਇੰਡੀਪੈਂਡੈਂਟ ਤੁਸੀਂ ਕੰਟਰੈਕਟਰ ਜਿਹੜਾ ਚਾਹੇ ਕੰਮ ਕਰ ਰਹੇ ਹੋ ਚਾਹੇ ਕੁਛ ਕਰ ਰਹੇ ਹੋ, ਬੰਦੇ ਨੂੰ ਮੌਕਾ ਕਿੰਨਾ ਮਿਲਦਾ ਆ ਉੱਥੇ ਕਮਾਈ ਵੀ ਜਿਹੜੀ ਉਹ ਕਰਨ ਦਾ। ਸੋ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰੂ ਪੈਣੀਆਂ ਨੇ ਜਿਹੜੀ ਇੱਕ ਕਨਵੈਨਸ਼ਨਲ ਟੈਕਸੀ ਬਿਜ਼ਨਸ ਆ ਉਸ ਦੇ ਉੱਤੇ। ਸੋ ਅੱਜ ਜਿਹੜੇ ਨਿਊਯਾਰਕ ਦੇ ਮੇਅਰ ਹੈਗੇ ਬਿਲ ਡੇ ਬਲੈਸੀਓ, ਉਹ ਇਸ ਬਿੱਲ ਨੂੰ ਸਾਈਨ ਕਰਨ ਜਾ ਰਹੇ ਸੀ ਵੀ ਅਸੀਂ ਲਿਮਿਟ ਐਕਚੁਅਲੀ ਉਹਨੇ ਸਾਈਨ ਕਰ ਦਿੱਤਾ ਹੈਗਾ ਅਗਸਤ 14 ਨੂੰ ਵੀ ਅਸੀਂ ਇਹਦੇ ਤੇ ਲਿਮਿਟ ਕਰਨ ਜਾ ਰਹੇ ਹੈਗੇ ਆ। ਪਰ ਉਹਨਾਂ ਨੇ ਹੁਣ ਨਵਾਂ ਕ੍ਰੀਏਟਿਵ ਵੇ ਕੱਢ ਲਿਆ ਵੀ ਅਸੀਂ ਜਿੰਨੀਆਂ ਵੀ ਜਿਹੜੀਆਂ ਖੜੀਆਂ ਗੱਡੀਆਂ ਜਾਂ ਐਗਜ਼ਿਸਟਿੰਗ ਕਹਿੰਦੇ 35,000 ਤਾਂ ਉਹਨਾਂ ਦੇ ਕੋਲ ਇੱਕ ਲਾਇਸੈਂਸਡ ਵਹੀਕਲ ਬਲੈਕ ਕਾਰਸ ਆ, ਉਹਨਾਂ ਨੂੰ ਵੀ ਨੈਟਵਰਕ 'ਚ ਕਹਿੰਦੇ ਲਿਆਵਾਂਗੇ। 1,20,000 ਉਹਨਾਂ ਦੇ ਕੋਲ ਆਲਰੇਡੀ ਹੈਗੀਆਂ ਆ। ਸੋ ਉਹ ਕਹਿੰਦੇ ਵੀ ਅਸੀਂ 24 ਘੰਟੇ ਚਲਾਵਾਂਗੇ, ਡਰਾਈਵਰ ਐਡ ਕਰ ਦਾਂਗੇ ਕਾਰਾਂ ਦੇ ਵਿੱਚ। ਸੋ ਟੈਕਸੀ ਬਿਜ਼ਨਸ ਦੇ ਵਿੱਚ ਜਿੰਨੇ ਆਪਣੇ ਭੈਣ ਭਰਾ ਹੈਗੇ ਨਿਊਯਾਰਕ ਦੇ ਵਿੱਚ, ਇਹ ਤੁਹਾਡੇ ਲਈ ਇੱਕ ਬੜੀ ਤਰ੍ਹਾਂ ਨਾਲ ਅਲਾਰਮ ਹੈਗਾ ਆ, ਖਤਰੇ ਦੀ ਘੰਟੀ ਆ, ਤੇ ਜ਼ਰੂਰ ਤੁਹਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜੀ। ਅਗਲੀ ਜਿਹੜੀ ਖਬਰ ਆ ਉਹ ਵੀ ਜਿਹੜੀ ਗੱਲਬਾਤ ਆ ਉਹ ਆਪਣੀ ਇਸੇ ਦੇ ਨਾਲ ਹੀ ਜਿਹੜੀ ਕਿਤੇ ਨਾ ਕਿਤੇ ਜੁੜੀ ਆ, ਕਿਉਂਕਿ ਇਹ ਜਿਹੜੇ ਐਜ਼ ਇੰਡੀਪੈਂਡੈਂਟ ਕੰਟਰੈਕਟਰ ਜਿਹੜੇ ਊਬਰ ਵਾਲਿਆਂ ਨੂੰ ਵੀ ਜਿਹੜਾ ਦੇਖਿਆ ਜਾਂਦਾ ਆ, ਬਹੁਤ ਸਾਰਾ ਜਿਹੜਾ ਰੌਲਾ ਆ ਉਹ ਇਸ ਚੀਜ਼ ਨੂੰ ਲੈ ਕੇ ਜਿਹੜਾ ਪਿਆ ਰਹਿੰਦਾ। ਖਾਸ ਕਰਕੇ ਜਿਹੜੇ ਟਰੱਕਿੰਗ ਵਾਲੇ ਆ ਉਹਨਾਂ ਦੇ ਵਿੱਚ ਹੁਣ ਜਦੋਂ ਤੋਂ ਇਹ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਵੀ ਜਿਹੜਾ ਬਣਿਆ ਪਿਆ ਆ। ਜਿਹੜੇ ਬਹੁਤ ਸਾਰੇ ਲੋਕ 1099 ਦੇ ਉੱਤੇ ਕੰਮ ਕਰਦੇ ਆ, ਉਹਨਾਂ ਨੇ ਹੁਣ ਜਿਹੜਾ ਉਹਨਾਂ ਨੇ ਵੀ ਕਾਫੀ ਰੌਲਾ ਰੱਪਾ ਜਿਹੜਾ ਪਾਇਆ ਵੀ ਇਹਦੇ ਨਾਲ ਸਾਡੀ ਜਿਹੜੀ ਕਮਾਈ ਆ ਉਹ ਘੱਟ ਜਾਊਗੀ, ਇਹ ਹੈ ਉਹ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹਿ ਰਹੇ ਨੇ। ਤੇ ਇਸੇ ਦੇ ਬਾਬਤ ਹੀ ਹਰਜੋਤ ਸਿੰਘ ਜੀ ਅੱਜ ਸੈਕਰਾਮੈਂਟੋ ਦੇ ਵਿੱਚ ਹੁਣ ਤੋਂ ਆਈ ਥਿੰਕ ਤਕਰੀਬਨ ਅੱਧੇ ਕੁ ਘੰਟੇ ਬਾਅਦ ਜਿਹੜੇ ਟਰੱਕਰਸ ਆ ਉਹ ਉੱਥੇ ਜਿਹੜੀ ਕੈਪੀਟਲ ਬਿਲਡਿੰਗ ਆ ਉਸ ਦੇ ਬਾਹਰ ਨਾਲ ਦੇ ਨਾਲ ਜਿਹੜੀ ਆ ਉਹ ਪ੍ਰੋਟੈਸਟ ਜਿਹੜੀ ਕਰਨ ਜਾ ਰਹੇ ਆ। ਸੋ ਇਹ ਕਲੀਅਰ ਕਰ ਦਈਏ, ਜਿਹੜੇ ਟਰੱਕ ਓਨਰ ਆਪਰੇਟਰਸ ਆ ਉਹ ਆਪਣਾ ਬਿਜ਼ਨਸ ਸੇਵ ਕਰਨਾ ਚਾਹੁੰਦੇ। ਜਿਸ ਤਰ੍ਹਾਂ ਆਪਾਂ ਦੱਸਿਆ ਵੀ ਟੈਕਸੀ ਵਾਲਾ ਤਾਂ ਹੁਣ ਉਹ ਤਾਂ ਚੱਲ ਗਿਆ ਕਾਰਤੂਸ, ਰਾਈਟ, ਉਹ ਤਾਂ ਊਬਰ ਵਾਲਿਆਂ ਨੇ ਪੱਠਾ ਬਿਠਾ ਦਿੱਤਾ। ਸੋ ਟਰੱਕਾਂ ਵਾਲਿਆਂ ਦੇ ਉੱਤੇ ਜਿੰਨੇ ਨਵੇਂ ਰੈਗੂਲੇਸ਼ਨ ਲੱਗ ਰਹੇ ਆ, ਸੋ ਸਮਾਲ ਬਿਜ਼ਨਸ ਓਨਰ ਜਿਹੜਾ ਉਹਨੂੰ ਬਿਜ਼ਨਸ ਕਰਨਾ ਬੜਾ ਔਖਾ ਹੋ ਰਿਹਾ। ਤੇ ਉਹਦੇ ਸੰਬੰਧ ਦੇ ਵਿੱਚ ਰਮਨ ਸਿੰਘ ਜੀ ਆਪਣੇ ਨਾਲ ਜਿਹੜੇ ਉਹ ਜੁੜੇ ਹੋਏ ਨੇ, ਜੋ ਕਿ ਇਸ ਟਾਈਮ ਉੱਥੇ ਜਿਹੜੀ ਸੈਕਰਾਮੈਂਟੋ ਦੇ ਵਿੱਚ ਉੱਥੇ ਵਿਰੋਧ ਕਰਨ ਦੇ ਲਈ ਜਿਹੜੇ ਕੁਝ ਟਰੱਕਰਸ ਜਿਹੜੇ ਪਹੁੰਚੇ ਹੋਏ ਆ, ਉੱਥੋਂ ਜਿਹੜੀ ਆਪਣੇ ਨਾਲ ਗੱਲਬਾਤ ਕਰਨਗੇ। ਰਮਨ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਜਿੱਦਾਂ ਤੁਸੀਂ ਕਿਹਾ ਕਿ ਇਹ ਇੱਕ ਬਹੁਤ ਵੱਡਾ ਅਟੈਕ ਹੈਗਾ ਆ ਓਨਰ ਆਪਰੇਟਰ ਜਿਹੜਾ ਬਿਜ਼ਨਸ ਹੈਗਾ ਆ, ਕੱਲਾ ਓਨਰ ਆਪਰੇਟਰ ਬਿਜ਼ਨਸ ਇਹ ਟਰੱਕਿੰਗ ਦਾ ਨਹੀਂ ਹੈਗਾ। ਜੇ ਤੁਹਾਡੇ ਰੀਅਲ estate ਏਜੰਟ ਵੀ ਹੈਗੇ ਆ ਜਾਂ ਇੰਸ਼ੋਰੈਂਸ ਪ੍ਰੋਫੈਸ਼ਨਲ ਹੈਗੇ ਆ ਜਾਂ ਕੋਈ ਵੀ ਐਸਾ ਜਿਹੜਾ ਹੈਗਾ ਕਿ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਜਿਹੜਾ ਸੇਮ ਬਿਜ਼ਨਸ 'ਚ ਹੈਗਾ ਐਜ਼ ਅ ਹਾਇਰਿੰਗ ਐਂਟੀਟੀ, ਜੇ ਤੁਹਾਨੂੰ ਜਿਹੜੀ ਹਾਇਰ ਕਰ ਰਹੀ ਐਂਟੀਟੀ ਆ ਜਾਂ ਤੁਹਾਨੂੰ ਜਿਹੜੀ ਕੰਪਨੀ ਨੇ ਹਾਇਰ ਕੀਤਾ ਉਹ ਵੀ ਸੇਮ ਬਿਜ਼ਨਸ ਕਰਦੇ ਆ ਤਾਂ ਤੁਸੀਂ ਵੀ ਸੇਮ ਕਰਦੇ ਆ। ਜਿੱਦਾਂ ਆਪਣੇ ਬਾਰਬਰ ਦੇ ਹੁੰਦਾ ਆ, ਉਹ ਬਾਰਬਰ ਵੀ ਸੇਮ ਉਹ ਕਰ ਰਿਹਾ, ਉਹਨੇ ਨਾਲ ਇੱਕ ਹੋਰ ਬਾਰਬਰ ਰੱਖ ਲਿਆ, ਉਹਨੂੰ 1099 ਦੇਤਾ, ਉਹਨੂੰ ਦੇਤੀ, ਉਹ ਨਾਲ ਜਗ੍ਹਾ ਦੇਤੀ, ਹੁਣ ਉਹ ਵੀ ਜਿਹੜਾ ਆ ਉਹ ਐਜ਼ ਅ ਇੰਪਲੋਈ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿੱਦਾਂ ਆਪਣੇ ਟਰੱਕਿੰਗ ਕੰਪਨੀ ਜਿਹੜੀ ਆ ਉਹ ਦੂਜੀ ਟਰੱਕਿੰਗ ਕੰਪਨੀ ਨੂੰ ਲੋਡ ਦਿੰਦੀ ਆ ਤੇ ਉਹ ਜਿਹੜੀ ਸੈਕੰਡ ਟਰੱਕਿੰਗ ਕੰਪਨੀ ਆ ਉਹ ਉਹਦੀ ਇੰਪਲੋਈ ਬਣ ਜਾਂਦੀ ਆ, ਜਿਹਦੇ ਵਿੱਚ ਕਿ ਕੰਪਲੀਕੇਸ਼ਨ ਵੀ ਬੜੀਆਂ ਹੈਗੀਆਂ, ਕਿਉਂਕਿ ਇੱਕ ਟਰੱਕਿੰਗ ਕੰਪਨੀ ਬਾਉਂਡ ਨਹੀਂ ਹੈਗੀ ਇੱਕ ਜਾਣੇ ਤੋਂ ਲੋਡ ਕਰਨ ਦੀ, ਕਿਉਂਕਿ ਉਹ ਹਰ ਵਾਰੀ ਡਿਫਰੈਂਟ ਜਿਹੜੀ ਕੰਪਨੀ ਆ ਉਹ ਤੋਂ ਲੋਡ ਚੱਕ ਸਕਦੀ ਆ, ਕਿਉਂਕਿ ਉਹਦੇ ਕੋਈ ਲਿਖਿਆ ਨੀਗਾ। ਸੋ ਇਸ ਕਰਕੇ ਇਹ 'ਚ ਕੰਪਲੀਕੇਸ਼ਨ ਵੀ ਬੜੀਆਂ ਹੈਗੀਆਂ ਕਿ ਉਹ ਕਿਵੇਂ ਹੋ ਸਕਦਾ ਹੈ ਕਿ ਉਹ ਸਾਰਿਆਂ ਦਾ ਇੰਪਲੋਈ ਬੰਦਾ ਬਣੇ, ਹਨਾ। ਸੋ ਅੱਜ ਉਹਦੇ ਵਾਸਤੇ ਜਿਹੜਾ ਇੱਥੇ ਇਕੱਠ ਹੋਇਆ ਆ ਔਰ ਹੋ ਰਿਹਾ, ਕਾਫੀ ਲੋਕ ਆ ਰਹੇ ਨੇ, ਆਪਣੇ ਵੀ ਤਾਦਾਦ ਆਪਣੇ ਬੰਦਿਆਂ ਦੀ ਥੋੜੀ ਘੱਟ ਹੈਗੀ ਆ, ਥੋੜੀ ਘੱਟ ਨਹੀਂ ਕਹੂੰਗਾ ਮੈਂ, ਕਾਫੀ ਘੱਟ ਹੈਗੀ ਆ, ਪਰ ਫਿਰ ਵੀ ਕਿਉਂਕਿ ਇਹ ਕਹਿੰਦੇ ਕਿ ਕਾਫੀ ਕੁਇਕਲੀ ਮੇਰੇ ਖਿਆਲ 2-3 ਦਿਨ ਦੇ ਵਿੱਚ ਹੀ ਇਹ ਜਿਹੜੀ ਮੂਵਮੈਂਟ ਆ
ਇਹ ਪੈਦਾ ਹੋਈ ਆ ਆਈ ਐਮ ਇੰਡੀਪੈਂਡੈਂਟ ਕੋਅਲੀਸ਼ਨ ਜਿਹੜੀ ਆ, ਤੇ ਇਹਦੇ ਵਿੱਚ ਅਸੀਂ ਵੀ ਸਾਨੂੰ ਵੀ ਪਤਾ ਲੱਗਾ ਸੀਗਾ ਕੱਲ ਹੀ, ਤੇ ਸੋ ਮੈਂ ਵੀ ਇੱਥੇ ਪਹੁੰਚਿਆ ਹੈਗਾ ਨਾਪਟਾ ਦੇ ਵੱਲੋਂ। ਤੇ ਇਹਦੇ ਵਿੱਚ ਸਿਚੁਏਸ਼ਨ ਇੱਥੇ ਇਹ ਆ ਕਿ ਦੇਖੋ ਜਿਹੜੀ ਇੱਕ ਇੰਡੀਪੈਂਡੈਂਟ ਕੰਟਰੈਕਟਰ ਆ ਉਹਨੂੰ ਇੱਕ ਐਲੀਮੀਨੇਟ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਸੋ ਇਹ ਜਿਹੜਾ ਇੱਕ ਜਜਮੈਂਟ ਡਾਇਨਾਮਿਕਸ ਕਾਰਪੋਰੇਸ਼ਨ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਜਜਮੈਂਟ ਨਹੀਂ ਹੋਈ ਅਜੇ ਉਹਦੀ ਕੇਸ ਦੀ, ਪਰ ਉਹਦੇ ਵਿੱਚ ਉਹਨਾਂ ਨੇ ਇੱਕ ਨਵਾਂ ABC ਟੈਸਟ ਜਿਹੜਾ ਆ ਅਡਾਪਟ ਕੀਤਾ ਆ ਕੋਰਟ ਨੇ, ਤੇ ਉਹ ਉਹਨਾਂ ਨੇ ਲਾਗੂ ਕਰਨ ਨੂੰ ਕਿਹਾ ਆ। ਸੋ ਹੁਣ ਇਹ ਇੱਥੇ ਆ ਜਾਂਦਾ ਮੁੱਦਾ ਕਿ ਅਸੀਂ ਜਿਹੜੇ ਸਾਡੇ ਲੈਜਿਸਲੇਟਿਵ ਹੈ, ਜਿਹੜੇ ਸਾਡੇ ਇੱਥੇ ਸਟੇਟ ਕੈਪੀਟਲ ਦੇ ਵਿੱਚ ਹੈਗੇ ਆ, ਅਸੀਂ ਉਹਨਾਂ ਤੱਕ ਅਪਰੋਚ ਕਰੀਏ, ਉਹਨਾਂ ਨੂੰ ਇਹ ਕੋਸ਼ਿਸ਼ ਕਰਕੇ ਜਾਂ ਸਮਝਾ ਕੇ ਦੱਸੀਏ ਕਿ ਇਸ ਜਿਹੜਾ ਆ ਕਾਨੂੰਨ ਨੂੰ ਇਹਨੂੰ ਅੱਗੇ ਨਾ ਵਧਣ ਦਿੱਤਾ ਜਾਵੇ। ਕੋਰਟ ਦੇ ਵਿੱਚ ਵੀ ਕੇਸ ਹੋ ਚੁੱਕਾ ਆ, ਸੋ ਉੱਥੇ ਵੀ ਟਰਾਈ ਚੱਲ ਰਹੀ ਆ ਕਿ ਇਹਦੇ ਤੇ ਸਟੇ ਲੈ ਲਈ ਜਾਵੇ ਜਾਂ ਇਹਨੂੰ ਰੋਕ ਲਿੱਤਾ ਜਾਵੇ ਅਜੇ ਤੱਕ। ਸੋ ਉਹਦੇ ਬਾਰੇ ਦੇ ਵਿੱਚ ਵੀ ਜਿਹੜੀ ਆ ਆਉਣ ਇਸ ਸਮੇਂ ਦੇ ਵਿੱਚ ਜਾਣਕਾਰੀ ਆਪਾਂ ਜਿਹੜੀ ਆ ਉਹ ਦਿੰਦੇ ਰਵਾਂਗੇ। ਤੇ ਇਹੋ ਹੀ ਅਸੀਂ ਰਿਕੁਐਸਟ ਵੀ ਕਰਦੇ ਆ ਰਾਜ, ਆਪਾਂ ਪਹਿਲਾਂ ਵੀ ਕਰਦੇ ਰਹੇ ਆ ਕਿ ਸਾਡੀ ਜਿਹੜੀ ਐਸੋਸੀਏਸ਼ਨ ਹੈਗੀ ਆ ਉਹਨੂੰ ਸਪੋਰਟ ਦੀ ਲੋੜ, ਉਹਨੂੰ ਮੈਂਬਰਸ਼ਿਪ ਦੀ ਲੋੜ ਆ, ਪਰ ਪਤਾ ਨਹੀਂ ਕੀ ਗੱਲ ਆ, ਕਿਉਂ ਨਹੀਂ ਇਹ ਅਸਰ ਹੁੰਦਾ ਔਰ ਕਿਉਂ ਨਹੀਂ ਇਹ ਸਮਝਦੇ ਆਪਣੇ ਜਿਹੜੇ ਭਾਈਵਾਨ ਹੈਗੇ ਆ ਕਿ ਇਸ ਚੀਜ਼ ਨੂੰ ਪ੍ਰਮੋਟ ਕਰਨ ਨੂੰ, ਇਸ ਚੀਜ਼ ਨੂੰ ਅੱਗੇ ਲੈ ਕੇ ਜਾਣ ਨੂੰ, ਇਹਨੂੰ ਵਧਾਉਣ ਦੇ ਵਿੱਚ ਹੀ ਸਾਰਿਆਂ ਦਾ ਫਾਇਦਾ ਆ। ਕਿਉਂਕਿ ਇਹੋ ਜਿਹੀ ਜਿਹੜੀਆਂ ਫਾਈਟ ਆ, ਹੁਣ ਮੈਂ ਇੱਥੇ ਦੇਖਦਾ ਕਿ ਦੂਜੀਆਂ ਕਮਿਊਨਿਟੀਜ਼ ਜਿਹੜੀਆਂ ਆ ਉਹ ਜ਼ਿਆਦਾ ਤਾਦਾਦ ਦੇ ਵਿੱਚ ਆ ਸਾਡੇ ਨਾਲੋਂ, ਜਦਕਿ ਸਾਨੂੰ ਇਹ ਜ਼ਿਆਦਾ ਅਸਰ ਹੋ ਰਿਹਾ, ਸਾਨੂੰ ਵੀ ਬਹੁਤ ਜ਼ਿਆਦਾ ਵੱਡਾ ਅਸਰ ਹੈ ਇਸ ਮਾਮਲੇ 'ਚ, ਕਿਉਂਕਿ ਅਸੀਂ ਵੀ ਇਸ ਜਿਹੜਾ ਇਹ ਡਿਸੀਜਨ ਹੋਇਆ ਇਹਦੇ ਅੰਡਰ ਕਾਫੀ ਇਫੈਕਟ ਕਰੂਗਾ ਸਾਡੀ ਇੰਡਸਟਰੀ ਨੂੰ ਵੀ। ਤੇ ਪਰ ਇਹੋ ਹੀ ਆ ਕਿ ਜਿਹੜੀ ਅਵੇਅਰਨੈਸ ਹੈਗੀ ਆ, ਜਿਹੜੀ ਸੋਚ ਹੈਗੀ ਉਹਨੂੰ ਬਦਲਣਾ ਪੈਣਾ ਆ, ਤੇ ਜਿਹੜੀ ਆਪਣੀ ਪ੍ਰੋਸੈਸ ਹੈਗਾ, ਪ੍ਰੋਸੈਸ ਦੇ ਵਿੱਚ ਇਨਵੋਲਵ ਹੋਣਾ ਜਿਹੜਾ ਉਹ ਜ਼ਰੂਰੀ ਹੋਈ ਜਾ ਰਿਹਾ। ਤੇ ਹੌਲੀ ਹੌਲੀ ਜਿਹੜੀ ਆ ਨੰਬਰਸ ਆ ਵਧੀ ਜਾ ਰਹੇ ਆ। ਸੋ ਦੇਖਦੇ ਆ ਕਿ ਜਿਹੜਾ ਆਉਣ ਵਾਲਾ ਸਮਾਂ ਆ, ਮੈਂ ਥੋੜੀ ਦੇਰ ਦੇ ਵਿੱਚ ਕੋਸ਼ਿਸ਼ ਕਰੂੰਗਾ ਕਿ ਜਿਵੇਂ ਫੇਸਬੁੱਕ ਤੇ ਲਾਈਵ ਹੋ ਸਕਾਂ, ਤੇ ਉਹਦੇ ਵਿੱਚ ਵੀ ਤੁਹਾਨੂੰ ਇੱਥੇ ਦਿਖਾਵਾਂਗੇ ਵੀ ਕਿੱਦਾਂ ਇੱਥੇ ਪ੍ਰੋਸੈਸ ਚੱਲ ਰਿਹਾ ਹੈਗਾ ਔਰ ਕੀ ਕਰਨਾ ਪੈਂਦਾ, ਕੀ ਕਰਨਾ ਚਾਹੀਦਾ ਇੱਥੇ। ਸੋ ਰਮਨ ਜੀ, ਇੱਕ ਵਾਰੀ ਲੋਕੇਸ਼ਨ ਜ਼ਰੂਰ ਦੱਸ ਦਿਓ, ਜੇ ਕੋਈ ਜਿੱਦਾਂ ਹੁਣ ਆਪਣੇ 1470 AM ਤੇ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜੇ ਸਰੋਤੇ ਸੁਣ ਰਹੇ ਆ, 1450 ਤੇ ਯੂਬਾ ਸਿਟੀ ਲਾਗੇ ਛਾਗੇ ਹੈਗੇ ਆ, ਜੇ ਉਹ ਵੀ ਜਾ ਸਕਦੇ, ਸਟੋਰਾਂ ਵਾਲੇ ਵੀ ਈਵਨ, ਤੇ ਲੋਕੇਸ਼ਨ ਦੱਸ ਦਿਓ ਵੀ ਕਿੱਥੇ ਕਰਕੇ ਆ। ਹਾਂਜੀ, ਇਹ ਸਟੇਟ ਕੈਪੀਟਲ ਦੇ ਬਿਲਕੁਲ ਵੈਸਟ ਸਾਈਡ ਤੇ ਹੈਗਾ, 10th ਸਟਰੀਟ ਦੇ ਬਿਲਕੁਲ ਸਟੇਟ ਕੈਪੀਟਲ ਪਾਰਕ ਜਿਹੜਾ ਆ ਉਹਦੇ ਵਿੱਚ, ਸਟੇਟ ਕੈਪੀਟਲ ਦੀ ਬਿਲਡਿੰਗ ਦੇ ਬਾਹਰ ਆ ਬਿਲਕੁਲ। ਸੋ ਇੱਕ ਸਾਈਡ ਤੇ ਸੋਲਰ ਕੰਪਨੀਜ਼ ਦਾ ਹੈਗਾ ਆ ਜਿਹੜਾ ਲੱਗਾ ਹੈ, ਤੇ ਦੂਸਰੀ ਸਾਈਡ ਤੇ ਆਪਣਾ ਇੰਡੀਪੈਂਡੈਂਟ ਕੰਟਰੈਕਟਰ ਦਾ ਹੈ। ਸੋ ਪਲੀਜ਼ ਜੇ ਕੋਈ ਵੀ ਸੁਣਦਾ ਆ, ਕੋਈ ਵੀ ਪਹੁੰਚਣਾ ਚਾਹੁੰਦਾ ਆ, ਤਾਂ ਜ਼ਰੂਰ ਪਹੁੰਚੋ। ਬਿਲਕੁਲ, ਇਹ ਜਿਹੜੀ ਸਟੇਟ ਕੈਪੀਟਲ ਸੈਕਰਾਮੈਂਟੋ ਦੀ 10th ਸਟਰੀਟ ਆ, ਉਸ ਦੇ ਬਾਰੇ ਜਿਹੜੀ ਜਾਣਕਾਰੀ ਦੇ ਰਹੇ ਸੀ, ਉੱਥੋਂ ਇਹ ਕੁਛ ਹੋ ਰਿਹਾ ਆ। ਹੁਣ ਦੇਖੋ ਹਰਜੋਤ ਸਿੰਘ ਜੀ ਤੇ ਰਮਨ ਜੀ, ਇਹ ਹੁਣ ਮਸਲਾ ਜਿਹੜਾ ਇਸ ਟਾਈਮ ਅਦਾਲਤ ਦੇ ਵਿੱਚ ਆ ਜੀ, ਪ੍ਰੋਟੈਸਟ ਜਿਹੜੇ ਲੋਕ ਕਰ ਰਹੇ ਆ, ਦੇਖੋ ਇੱਥੇ ਹਰ ਇੱਕ ਨੂੰ ਹੱਕ ਆ ਆਪਣੀ ਜਿਹੜੀ ਆ ਉਹ ਪੁਆਇੰਟ ਆ ਉਹ ਰੱਖਣ ਦਾ, ਇਹਨਾਂ ਦੇ ਜ਼ਰੀਏ ਜਿਹੜਾ ਪੁਆਇੰਟ ਰੱਖਣ ਦਾ। ਹੁਣ ਇਹ ਹੁਣ ਡਿਪੈਂਡ ਕਰਦਾ ਹੈ ਵੀ ਕੀ ਸੁਪਰੀਮ ਕੋਰਟ ਇਸ ਪ੍ਰੋਟੈਸਟ ਦਾ ਕੋਈ ਕਿਸੇ ਤਰੀਕੇ ਦੇ ਨਾਲ ਦੇਖੂਗੀ, ਤੇ ਜਾਂ ਫਿਰ ਇੱਕ ਇਹ ਤਰੀਕਾ ਹੈਗਾ ਆ ਡੈਫੀਨੇਟਲੀ ਵੀ ਇਹ ਜਿਹੜੇ ਪ੍ਰੋਟੈਸਟ ਕਰਕੇ ਤੁਸੀਂ ਜਿਹੜੇ ਉੱਥੋਂ ਦੇ ਲੋਕਲ ਰਿਪਰੈਜ਼ੈਂਟੇਟਿਵ ਆ ਜਾਂ ਸਟੇਟ ਸੈਨੇਟਰਸ ਆ, ਜਿਹੜੇ ਅਸੈਂਬਲੀਮੈਨ ਹੈਗੇ ਨੇ, ਵੀ ਉਹਨਾਂ ਦੇ ਜ਼ਰੀਏ ਕੋਈ ਇੱਦਾਂ ਦਾ ਜਾਂ ਫਿਰ ਬਿੱਲ ਲਿਆਂਦਾ ਜਾਵੇ ਵੀ ਜਿਹੜਾ ਇਸ ਤਰੀਕੇ ਦੇ ਨਾਲ ਇੰਡੀਪੈਂਡੈਂਟ ਜਿਹੜੇ ਕੰਟਰੈਕਟਰ ਕਹਿੰਦੇ ਆ, ਕਿਉਂਕਿ ਕਈ ਜਣੇ ਕਹਿੰਦੇ ਆ ਵੀ ਦੇਖੋ ਹੁਣ ਰਾਈਟ ਨਾਓ ਮੈਂ ਇੰਡੀਪੈਂਡੈਂਟ ਕੰਟਰੈਕਟਰ ਆਪਣੀ ਮਰਜ਼ੀ ਦੇ ਨਾਲ ਕੰਮ ਕਰ ਸਕਦਾ। ਕੋਈ ਟੈਕਸੀ ਵਾਲਾ ਕਹਿੰਦਾ ਵੀ 4 ਘੰਟੇ ਸਵੇਰੇ, 4 ਘੰਟੇ ਦੁਪਹਿਰੇ, 4 ਘੰਟੇ ਰਾਤੀ ਜਿਹੜਾ ਮੈਂ ਉਹ ਚਲਾ ਸਕਦਾ ਆ, ਪਰ ਜੇ ਕਿਸੇ ਕੰਪਨੀ ਦੇ ਲਈ ਹੋਊਗਾ ਉਹਨੂੰ 8 ਘੰਟੇ ਦੀ ਇੱਕ ਸ਼ਿਫਟ ਜਿਹੜੀ ਆ ਉਹ ਸਿਰਫ ਜਿਹੜੀ ਉਹ ਮਿਲੂਗੀ, ਉਹਦੇ ਵਿੱਚ ਉਹਦੀ ਇੱਕ ਇੰਡੀਪੈਂਡੈਂਸ ਜਿਹੜੀ ਉਹ ਜਾਂਦੀ ਆ। ਉਹ ਬੰਦਾ ਇੰਡੀਪੈਂਡੈਂਟ ਵਾਲਾ ਉਹ ਕਹਿੰਦਾ ਮੈਂ ਆਪਣੇ ਹਿਸਾਬ ਦੇ ਨਾਲ ਚਲਾਊਂਗਾ, ਜਦੋਂ ਮੈਨੂੰ ਪਤਾ ਵੀ ਸਭ ਤੋਂ ਜ਼ਿਆਦਾ ਲੋਕਾਂ ਨੂੰ ਟੈਕਸੀ ਦੀ ਜਿਹੜੀ ਉਹ ਮੰਗ ਹੁੰਦੀ ਆ, ਸੋ ਕਹਿੰਦੇ ਵੀ ਸਾਡੀ ਇਨਕਮ ਵੀ ਜਿਹੜੀ ਇਸ ਦੇ ਕਰਕੇ ਜਿਹੜੀ ਘਟੂਗੀ। ਤੇ ਜਾਂ ਫਿਰ ਇਹ ਹੁਣ ਅਸੈਂਬਲੀਮੈਨਸ ਦੇ ਜ਼ਰੀਏ ਹੀ ਜਿਹੜਾ ਕੋਈ ਇੱਦਾਂ ਦਾ ਬਿੱਲ ਆ ਉਸ ਵਾਲੇ ਪਾਸੇ ਨੂੰ ਜਿਹੜਾ ਵਧਣਾ ਪਊਗਾ। ਤੇ ਜਿਹੜਾ ਕੈਲੀਫੋਰਨੀਆ ਸੁਪਰੀਮ ਕੋਰਟ ਦੇ ਵਿੱਚ ਹੁਣ ਡਾਇਨਾਮਿਕਸ ਦਾ ਚੱਲ ਰਿਹਾ ਕੇਸ ਹੈਗਾ ਆ, ਉਸ ਦਾ ਜਿਹੜਾ ਇਹ ਉਹਨਾਂ ਦੇ ਰੂਲਿੰਗ ਜਿਹੜੀ ਦੱਸ ਰਹੇ ਆ, ਡਿਸੀਜਨ ਜਿਹੜਾ ਉਹ ਦੱਸ ਰਹੇ ਆ, ਉਸ ਦੇ ਮੁਤਾਬਕ ਇਹ ਕੁਛ ਹੋਊਗਾ ਤਾਂ ਅਸਰ ਕਹਿੰਦੇ ਤਕਰੀਬਨ 2 ਲੱਖ ਜਿਹੜੇ ਕੈਲੀਫੋਰਨੀਆ ਦੇ ਵਰਕਰਸ ਆ, ਨਾਟ 2 ਲੱਖ ਮਾਫੀ ਚਾਹੁੰਦਾ, 2 ਮਿਲੀਅਨ ਜਿਹੜੇ ਇਸ ਟਾਈਮ ਕੈਲੀਫੋਰਨੀਆ ਦੇ ਵਰਕਰਸ ਆ, ਉਹਨਾਂ ਉੱਤੇ ਡਾਇਰੈਕਟ ਜਿਹੜਾ ਇਸ ਦਾ ਅਸਰ ਉਹ ਪਊਗਾ। ਉਹ ਕੋਈ ਵੀ ਜਿਹੜਾ ਹੋ ਸਕਦਾ, ਕਈ ਵਾਰੀ ਬੰਦਾ ਧਿਆਨ ਨਹੀਂ ਦਿੰਦਾ ਵੀ ਮੇਰੇ 'ਤੇ ਅਸਰ ਪਊਗਾ ਕਿ ਨਹੀਂ ਪਊਗਾ, ਪਰ ਇਹ ਕਿਸੇ ਵੀ ਟਾਈਮ ਜਿਹੜਾ ਆ ਉਹ ਉਹਨਾਂ ਉੱਤੇ ਅਸਰ ਇਸ ਦਾ ਪੈ ਸਕਦਾ ਆ ਜੀ। ਤੇ ਰਮਨ ਜੀ, ਜ਼ਰੂਰ ਆਪਾਂ ਫਿਰ ਮੁੜ ਕੇ ਤੁਹਾਡੇ ਨਾਲ ਜਿਹੜਾ ਰਾਬਤਾ ਕਾਇਮ ਰੱਖਾਂਗੇ, ਗੱਲਬਾਤ ਕਰਾਂਗੇ ਤੇ ਪੁੱਛਾਂਗੇ ਵੀ ਹੋਰ ਉੱਥੇ ਜਿਹੜਾ ਆ ਇਸ ਪ੍ਰੋਟੈਸਟ ਦੇ ਵਿੱਚ ਕੀ ਚੱਲ ਰਿਹਾ ਹੈਗਾ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਸਰੋਤਿਓ,
ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ, ਤੇ ਜਾਂਦੇ ਜਾਂਦੇ ਆਪਾਂ ਜਿਹੜਾ ਡਾਲਰ ਆ ਉਹ ਇੰਨਾ ਸਟਰੋਂਗ ਜਾ ਰਿਹਾ ਰੁਪਈਏ ਦੇ ਮੁਤਾਬਕ। ਅੱਜ ਦਾ ਜੇ ਲੇਟੈਸਟ ਸਰੋਤਿਆਂ ਨੂੰ ਦੱਸਦੀ ਜਾਈਏ, $1 ਦੇ 70 ਰੁਪਏ ਤੇ 49 ਸੈਂਟ ਜਿਹੜੇ ਆ, 70 ਰੁਪਏ 49 ਪੈਸੇ ਹੋ ਗਏ ਹੈਗੇ ਆ ਜੀ। ਬਿਲਕੁਲ, ਸੋ ਕਾਫੀ ਸਟਰੋਂਗ ਜਿਹੜਾ ਉਹ ਚੱਲ ਰਿਹਾ ਆ, ਤੇ ਲਗਾਤਾਰ ਜਿਹੜਾ ਡਾਲਰ ਆ ਉਹ ਇਸ ਟਾਈਮ ਮਜ਼ਬੂਤ ਹੋਰ ਵੀ ਕਈ ਕਰੰਸੀਆਂ ਦੇ ਸਾਹਮਣੇ ਜਿਹੜਾ ਉਹ ਚੱਲ ਰਿਹਾ। ਸੋ ਕਹਿੰਦੇ 1947 ਦੇ ਵਿੱਚ $1 ਦੇ ਮੁਕਾਬਲੇ ਰੁਪਈਆ 1 ਸੀਗਾ, ਤੇ ਅੱਜ ਉੱਥੇ ਦੇ ਰੁਪਈਏ ਦੀ ਕੀਮਤ ਜਿਹੜੀ ਡਾਲਰ ਦੇ ਮੁਕਾਬਲੇ 70 ਰੁਪਏ ਤੇ 49 ਪੈਸੇ ਹੋ ਗਈ। ਬਿਲਕੁਲ ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।